ਵਿੱਚੋਂ ਜਿੱਤ ਜਾਂਦੇ ਨੇ ਤਾਂ 2000 ਇਸ ਵਕਤ ਦੀਆਂ ਤਸਵੀਰਾਂ ਅਸੀਂ ਬਰਨਾਲਾ ਤੋਂ ਦਿਖਾ ਰਹੇ ਹਾਂ। ਹਲਕਾ ਬਰਨਾਲਾ ਪੈ ਜਾਂਦਾ ਵਿਧਾਨ ਸਭਾ ਦਾ, ਪਰ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੀਤਹਿਰ ਗੁਰਮੀਤ ਸਿੰਘ ਮੀਤਹਿਰ, ਉਹਨਾਂ ਦੇ ਗ੍ਰਹਿ ਵਿਖੇ ਖੜੇ ਹਾਂ ਅਸੀਂ। ਇੰਡੋਜ਼ ਟੀਵੀ ਤੇ ਤੁਸੀਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ। ਸਮਰਥਕ ਨੇ ਜਿਹੜੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ, ਜਿਹੜੇ ਵਰਕਰ ਨੇ ਉਹ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਗੁਰਮੀਤ ਸਿੰਘ ਮੀਤਹਿਰ ਦਾ। ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਣੇ ਹਲਕੇ ਦੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ। ਕੈਬਨਿਟ ਦੇ ਮੰਤਰੀ ਵੀ ਰਹੇ ਨੇ, ਪਰ ਹੁਣ ਐਮਪੀ ਬਣੇ ਨੇ। ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਹੌਲ ਆ। ਪਹਿਲਾਂ ਅਸੀਂ ਇਸ ਤੋਂ ਪਹਿਲਾਂ ਫਰੀਦਕੋਟ ਹਲਕੇ ਦਾ ਜਿਹੜਾ ਮਾਹੌਲ ਆ ਉਹ ਦਿਖਾਇਆ ਹੈਗਾ। ਤਾਂ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਮੀਤ ਸਿੰਘ ਮੀਤਹਿਰ ਦੇ ਨਾਲ ਜਿਹੜੀਆਂ ਕਿ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਬੜਾ ਉਤਸ਼ਾਹ ਹੈਗਾ ਜਿਹੜਾ ਲੋਕਾਂ ਦੇ ਵਿੱਚ ਆ। ਤਾਂ ਅਸੀਂ ਸਵਾਗਤ ਕਰਾਂਗੇ। ਤਾਂ ਕਿਸ ਜਿਹੜਾ ਕਿ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਕਿ ਗੱਲਾਂ ਬਾਤਾਂ ਵੀ ਕਰਾਂਗੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ। ਤਾਂ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਰਨਾਲਾ ਆਪਣੇ ਗ੍ਰਹਿ ਵਿਖੇ ਪਹੁੰਚੇ ਨੇ ਗੁਰਮੀਤ ਸਿੰਘ ਮੀਤਹਿਰ। ਐਮਪੀ ਬਣਨ ਤੋਂ ਬਾਅਦ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਜਦੋਂ 2014 ਦੇ ਵਿੱਚ ਭਗਵੰਤ ਸਿੰਘ ਮਾਨ ਜਿੱਤੇ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਦੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿ ਇਸੇ ਤਰ੍ਹਾਂ ਦੀ ਜਿਹੜੀ ਲੀਡ ਸੀ ਉਹ ਗੁਰਮੀਤ ਸਿੰਘ ਮੀਤਹਿਰ ਦੇ ਹਿੱਸੇ ਆਈ ਆ, ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਹਿੱਸੇ ਆਈ ਸੀ। ਤਾਂ ਇਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪਾਰਟੀ ਨੇ ਵੱਡੀ ਲੀਡ ਪੰਜਾਬ ਦੇ ਵਿੱਚੋਂ ਕੈਬਨਿਟ ਮੰਤਰੀ ਮੀਤਹਿਰ ਐਮਪੀ ਦੀ ਇਲੈਕਸ਼ਨ ਲੜਦੇ ਨੇ ਤਾਂ ਐਮਪੀ ਦੇ ਵਿੱਚੋਂ ਜਿੱਤ ਜਾਂਦੇ ਨੇ। ਤਾਂ 2014 ਦੇ ਵਾਂਗ ਜਿਹੜੀ ਕਿ ਇੱਕ ਵੱਡੀ ਲੀਡ ਮਿਲਦੀ ਆ। ਬਈ ਬਹੁਤ ਮੁਬਾਰਕਾਂ, ਵਧਾਈਆਂ ਤੁਹਾਨੂੰ। ਤੁਸੀਂ ਹਾਸਲ ਕੀਤੀ ਆ। ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ। ਤੁਸੀਂ 1.5 ਲੱਖ ਕਹਿ ਰਹੇ ਸੀ, ਪਰ ਇਹ 2.5 ਲੱਖ ਤੇ ਪਹੁੰਚ ਗਈ। ਤੇ 1.5 ਤੇ 2.5 ਦਾ ਕੋਈ ਫਰਕ ਨਹੀਂ ਹੁੰਦਾ। ਬਟ ਮੈਂ ਇਹ ਸਾਰੇ ਕਿਤੇ ਕਿਹਾ, ਸਾਰੀ ਇੰਟਰਵਿਊਜ਼ ਦੇ ਵਿੱਚ, ਕਿ 1% ਜਿਹੜੀ ਜਿੱਤ ਹੈ ਉਹ ਹੋਊਗੀ। ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ। ਤੇ ਉਹ ਦੇਖਿਆ ਵੀ ਤੂੰ ਸਾਰਾ ਦਿਨ ਜਿਹੜਾ ਚੱਲੀ ਗਿਆ ਵੀ ਕਦੇ ਕੋਈ ਦੂਜੇ ਨੰਬਰ ਤੇ, ਕਦੇ ਕੋਈ ਦੂਜੇ ਨੰਬਰ ਤੇ। ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਰੇ ਸਾਡੇ ਵਰਕਰ, ਸਾਰੇ ਅਹੁਦੇਦਾਰ ਜਿਨ੍ਹਾਂ ਨੇ ਦਿਨ ਰਾਤ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰਕੇ ਰੱਖੀ। ਹਰੇਕ ਨੇ ਆਪਦੀ ਇਲੈਕਸ਼ਨ ਸਮਝ ਕੇ ਇਹਨੂੰ ਲੜਿਆ, ਮਿਹਨਤ ਕੀਤੀ, ਜਿਹਦੇ ਕਰਕੇ ਮੈਂ ਸਮਝਦਾ ਇਹ ਜਿਹੜੀ ਲੀਡ ਹੈ ਐਡੀ ਵੱਡੀ ਜਿਹੜੀ ਆ ਉਹ ਆਈ ਹੈ। ਤੇ ਮੈਂ ਸੰਗਰੂਰ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਜਿਹੜਾ ਸੰਗਰੂਰ ਦਾ ਲੋਕਲ ਮੁੰਡਾ ਸੀ ਉਹਦਾ ਸਾਥ ਦਿੱਤਾ ਤੇ ਰਿਕਾਰਡ ਤੋੜ ਜਿਹੜੀ ਲੀਡ ਨਾਲ ਜਿਤਾ ਕੇ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਭੇਜਿਆ। ਮੀਤ ਦੀ ਜਿੱਤ ਪਿੱਛੇ ਕੌਣ ਹੈ? ਲੋਕ ਨੇ ਜਾਂ ਫਿਰ ਸਰਕਾਰ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ? ਦੇਖੋ, ਸਾਰਿਆਂ ਦੇ ਯੋਗਦਾਨ ਹੁੰਦਾ। ਮੁੱਖ ਮੰਤਰੀ ਸਾਹਿਬ ਦੇ ਕਹਿ ਲਓ ਵੀ ਇਸ ਇਲਾਕੇ ਤੋਂ ਉਹ 2 ਵਾਰੀ ਐਮਪੀ ਰਹੇ ਨੇ, ਇੱਥੋਂ ਨਿਕਲ ਕੇ ਮੁੱਖ ਮੰਤਰੀ ਬਣੇ ਨੇ। ਉਹਨਾਂ ਨੇ ਵੀ ਆਪਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੈ। ਤੇ ਲੋਕਾਂ ਤੋਂ ਬਿਨਾਂ ਤਾਂ ਕੋਈ ਚੀਜ਼ ਪੋਸੀਬਲ ਹੀ ਨਹੀਂ। ਜਦੋਂ ਵੋਟਾਂ ਹੀ ਲੋਕਾਂ ਨੇ ਪਾਉਣੀਆਂ ਹੈ ਨਾ, ਵੋਟਾਂ ਜਦੋਂ ਸੰਗਤ ਨੇ ਪਾਉਣੀਆਂ, ਸਾਰਾ ਕੁਝ ਲੋਕ ਹੀ ਨੇ। ਮੈਂ 2 ਇਲੈਕਸ਼ਨਾਂ ਪਹਿਲਾਂ ਵੀ ਲੜਿਆ ਬਿਨਾਂ ਸ਼ਰਾਬ ਤੋਂ, ਬਿਨਾਂ ਪੈਸੇ ਤੋਂ। ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ 2 ਵਾਰੀ ਜਿਹੜਾ ਐਮਐਲਏ ਉਹ ਬਣਾਇਆ। ਤੇ ਐਤਕੀ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਕੀ ਕੁਛ ਪਿੰਡਾਂ 'ਚ ਚੱਲਦਾ ਸੀ। ਬੜੇ ਵੱਡੇ ਅਮੀਰ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਸੀ। ਮੈਂ ਕੋਈ ਸ਼ਰਾਬ ਨਹੀਂ ਵੰਡੀ, ਕੋਈ ਪੈਸਾ ਨਹੀਂ, ਕਿਉਂਕਿ ਮੇਰੇ ਅਸੂਲਾਂ ਦੀ ਉਲਟ ਹੈ ਵੀ ਭਾਈ ਜੇ ਬੰਦਾ ਵੋਟਾਂ 'ਚ ਪੈਸੇ ਲਾਊਗਾ ਤਾਂ ਕੱਲ੍ਹ ਨੂੰ ਕਮਾਊਗਾ। ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ ਤੇ ਲੋਕਾਂ ਨੇ ਸਾਥ ਦਿੱਤਾ, ਭਰਾਵਾਂ ਨੇ ਮਿਹਨਤ ਕੀਤੀ ਹੈ। 47 ਡਿਗਰੀ 'ਚ ਵੀ ਅਸੀਂ ਤਾਂ ਚਲੋ ਜਾ ਕੇ ਭਾਸ਼ਣ ਨਹੀਂ ਕਰਨਾ ਹੁੰਦਾ। ਪਹਿਲਾਂ ਇੰਨੀ ਗਰਮੀ 'ਚ ਲੋਕਾਂ ਨੂੰ ਪਿੰਡੋਂ ਕੱਢਣਾ, ਇਕੱਠੇ ਕਰਨੇ, ਟਰੈਕਟਰ ਲੈ ਕੇ ਕਹਿ ਲਓ ਵੀ ਪਿੰਡ ਦੀ ਕਿਲੋਮੀਟਰ ਬਾਹਰ ਆ ਕੇ 2-2 ਘੰਟੇ ਵੇਟ ਕਰਨੀ ਵੀ ਟਰੈਕਟਰ ਦੇ ਪਿੰਡ ਲੈ ਕੇ ਜਾਵਾਂਗੇ। ਬਹੁਤ ਮਿਹਨਤ ਜਿਹੜੀ ਸਾਡੇ ਵਰਕਰਾਂ ਨੇ ਕੀਤੀ ਹੈ। ਜਿਹੜਾ ਤੁਹਾਡਾ ਫੈਕਟਰ ਰਿਹਾ ਹੈਗਾ, ਇਹ ਫੈਕਟਰ ਜ਼ਿਆਦਾਤਰ ਇਹ ਵੀ ਕੰਮ ਕੀਤਾ ਕਿ ਜਿਹੜਾ ਮੀਤਹਿਰ ਨੇ ਇੱਥੇ ਬਰਨਾਲੇ ਦੇ ਵਿੱਚ ਕੰਮ ਕੀਤੇ। ਜਿਹੜੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਬਰਨਾਲੇ ਦਾ, ਭਦੌੜ ਹਲਕੇ ਦਾ, ਮਹਿਲ ਕਲਾਂ ਦਾ, ਪੂਰੇ ਜ਼ਿਲ੍ਹੇ ਦਾ ਜਿਹੜਾ ਮੁੱਦਾ ਸੀ, ਉਸ ਮੁੱਦੇ ਨੂੰ ਲੈ ਕੇ ਵੀ ਕਾਫੀ ਜਿਹੜਾ ਕਿ ਲੋਕ ਉਤਾਵਲੇ ਸਾਰੇ ਮੁੱਦਿਆਂ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈਗਾ। ਉਹ ਸਰਕਾਰ ਦਾ ਵੀ ਹੁੰਦਾ, ਬਾਕੀ ਕੈਂਡੀਡੇਟ ਦਾ, ਆਪਦੀ ਪਰਸਨੈਲਿਟੀ ਦਾ, ਕੰਮਾਂ ਦਾ, ਵਰਕਰਾਂ ਦੀ ਮਿਹਨਤ ਦਾ, ਤੁਹਾਡੇ ਜਿਹੜੇ ਐਮਐਲਏ ਸਾਥੀ ਹੈ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਆ, ਸਾਰੀਆਂ ਗੱਲਾਂ ਹੀ ਹੁੰਦੀਆਂ। ਜਦੋਂ ਇੰਨੀ ਲੀਡ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕਹਿ ਲਓ ਵੀ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ। ਸਾਰਿਆਂ ਨੇ ਮਿਹਨਤ ਵੀ ਕੀਤੀ,
ਪਹਿਲਾਂ ਕੰਮ ਵੀ ਕੀਤੇ ਤੇ ਲੋਕ ਮੈਨੂੰ 7 ਸਾਲ ਤੋਂ ਬਰਨਾਲੇ ਦੇ ਤੇ ਸੰਗਰੂਰ ਦੇ ਜਾਣਦੇ ਸੀ ਵੀ ਭਾਈ ਮੀਤ ਕਿਵੇਂ ਦੇ ਕਿਰਦਾਰ ਦਾ ਮੁੰਡਾ, ਕਿੰਨੀ ਕੁ ਮਿਹਨਤ ਕਰਦਾ ਤੇ ਲੋਕਾਂ ਨੂੰ ਪਤਾ ਵੀ ਇਹ ਇਕੱਲੀਆਂ ਵੋਟਾਂ ਵੇਲੇ ਮਿਹਨਤ ਨਹੀਂ ਕਰਦਾ। ਮੀਤ ਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ, ਇਹ ਵੋਟਾਂ ਤੋਂ ਬਾਅਦ ਵੀ ਲੋਕਾਂ ਦੇ ਕੰਮ ਕਰਾਉਣ ਲਈ ਇੰਨੀ ਮਿਹਨਤ ਕਰਦਾ। ਮੀਤ ਹੈਰ ਦੀ ਮੰਤਰੀ ਵਾਲੀ ਕੁਰਸੀ ਖਾਲੀ ਹੋਗੀ ਤੇ ਬਰਨਾਲੇ ਵਾਲੀ ਵਿਧਾਇਕ ਵਾਲੀ ਸੀਟ ਖਾਲੀ ਹੋਗੀ, ਹੁਣ ਇੱਥੋਂ ਨਵਾਂ ਚਿਹਰਾ ਕੌਣ ਲਿਆ ਰਹੇ ਹੋ? ਦੇਖੋ ਇਹ ਯਾਰ ਤੁਸੀਂ ਤੁਹਾਨੂੰ ਵੀ ਪਤਾ ਵੀ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ, ਮੀਤ ਨੇ ਥੋੜੀ ਇਹ ਡਿਸਾਈਡ ਕਰਨਾ। ਹੁਣ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ ਜਾਓਗੇ ਪਹਿਲਾ ਸਵਾਲ ਕੀ ਰੱਖੋਗੇ? ਕਿਉਂਕਿ ਭਗਵੰਤ ਮਾਨ ਆਖਰ ਕਹਿੰਦੇ ਰਹੇ ਨੇ, ਕਹਿੰਦੇ ਕਿ ਭਗਵੰਤ ਬੋਲੇਗਾ ਪਾਸਵਰਡ ਦੇ ਦਿਆਂਗੇ ਅਸੀਂ, ਮੀਤ ਹੈਰ ਨੂੰ ਦੇ ਦਾਂਗੇ। ਪਹਿਲਾਂ ਜਿੱਦਾਂ ਸੁਸ਼ੀਲ ਕੁਮਾਰ ਸੰਗਰੂਰ ਦੇ ਲੋਕ ਮਾਣ ਮਹਿਸੂਸ ਕਰਨਗੇ ਵੀ ਹਾਂ ਭਾਈ ਅਸੀਂ ਕੋਈ ਸਾਡੀ ਲੜਾਈ ਲੜਨ ਵਾਲਾ ਬੰਦਾ ਉੱਥੇ ਜਿਤਾ ਕੇ ਭੇਜਿਆ, ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਪਹਿਲਾ ਸਵਾਲ ਕੀ ਹੋਊਗਾ? ਪਹਿਲਾ ਸਵਾਲ ਕੋਈ ਜਿਹਨ ਦੇ ਵਿੱਚ ਚੱਲ ਰਿਹਾ ਹੋਣਾ ਵੀ ਆਹ ਸਵਾਲ ਜ਼ਰੂਰੀ ਆ। ਇਦਾਂ ਨਹੀਂ ਹੁੰਦਾ ਸਵਾਲ, ਉੱਥੇ ਮੁੱਦਾ ਕੀ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜੇ ਪੁੱਛਿਆ ਉਹ ਜਾਂਦੇ ਆ। ਮੈਂ 0 ਆਰ 'ਚ ਪੁੱਛਣਾ ਕਿ ਮੈਂ ਪਹਿਲਾਂ ਸਵਾਲ ਲਾਉਣਾ, ਕੋਈ ਇਹ ਥੋੜੀ ਹੁੰਦਾ ਅਸੀਂ ਮੰਨ ਲਓ ਮੈਂ 50 ਸਵਾਲ ਐਡਮਿਟ ਕਰਵਾਏ ਤਾਂ ਉਹ ਸਪੀਕਰ ਨੇ ਦੇਖਣਾ ਮੇਰਾ ਕਿਹੜਾ ਐਡਮਿਟ ਕਰਨਾ, ਕਿਹੜਾ ਅਸੈਪਟ ਕਰਨਾ, ਉੱਥੇ ਕਿਹੜਾ ਸਵਾਲ ਅਸੈਪਟ ਹੋ ਜੇ। ਇਹ ਤਾਂ ਹੁਣ ਉੱਥੇ ਮੌਕੇ ਦੀ ਗੱਲ ਹੁੰਦੀ ਹੈ ਵੀ ਭਾਈ ਕਿਹੜਾ ਹੋ ਜੇ, ਐਂ ਥੋੜ੍ਹੇ ਵੀ ਘਰੋਂ ਸੋਚ ਕੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ ਸੈਂਟਰ ਦੇ ਵਿੱਚ ਬੀਜੇਪੀ ਫੇਰ ਆ ਗਈ ਹੈ। ਇੰਡੀਆ ਅਲਾਈਅੰਸ ਤੁਹਾਨੂੰ ਇਹਦਾ ਕੋਈ ਅਫਸੋਸ ਹੈ? ਕੀ ਪਤਾ ਹੁਣ ਵੀ ਬਣ ਜੇ, ਹਜੇ ਹੈ ਕੋਈ ਸੰਭਾਵਨਾ? ਬੜੀ ਸੰਭਾਵਨਾ। ਅਸੀਂ ਬਿਲਕੁਲ ਇੱਥੇ ਜਿਹੜਾ ਕਿ ਮੀਤ ਹੈਰ ਦੇ ਨਾਲ ਗੱਲਬਾਤ ਕੀਤੀ ਆ, ਕੈਬਨਿਟ ਦੇ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਹੁਣ ਜਿਹੜੇ ਕਿ ਮੌਜੂਦਾ ਐਮਪੀ ਬਣ ਚੁੱਕੇ ਨੇ। ਸੰਗਰੂਰ ਤੋਂ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਹਾਸਲ ਕੀਤੀ ਆ। ਜ਼ਿਆਦਾ ਸਮਾਂ ਨਹੀਂ ਮਿਲਿਆ ਪਰ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਮਿਲਣਗੇ, ਜਿੱਥੇ ਵੀ ਮਿਲਣਗੇ ਤਾਂ ਜ਼ਰੂਰ ਜਿਹੜੀ ਕਿ ਸਵਾਲ ਜਵਾਬ ਲੋਕਾਂ ਦੇ ਕਰਦੇ ਰਵਾਂਗੇ, ਜੋ ਲੋਕਾਂ ਦੀ ਗੱਲ ਆ ਉਹ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਅਸੀਂ ਬਰਨਾਲਾ ਤੋਂ ਦਿਖਾ ਰਹੇ ਹਾਂ। ਹਲਕਾ ਬਰਨਾਲਾ ਪੈ ਜਾਂਦਾ ਵਿਧਾਨ ਸਭਾ ਦਾ, ਪਰ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੀਤ ਹੈਰ, ਗੁਰਮੀਤ ਸਿੰਘ ਮੀਤ ਹੈਰ, ਉਹਨਾਂ ਦੇ ਗ੍ਰਹਿ ਵਿਖੇ ਖੜੇ ਹਾਂ ਅਸੀਂ ਇੰਡੋਸ ਟੀਵੀ ਤੇ। ਤੁਸੀਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ, ਸਮਰਥਕ ਨੇ ਜਿਹੜੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ, ਜਿਹੜੇ ਵਰਕਰ ਨੇ ਉਹ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਗੁਰਮੀਤ ਸਿੰਘ ਮੀਤ ਹੈਰ ਦਾ। ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਣੇ ਹਲਕੇ ਦੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ। ਕੈਬਨਿਟ ਦੇ ਮੰਤਰੀ ਵੀ ਰਹੇ ਨੇ ਪਰ ਹੁਣ ਐਮਪੀ ਬਣੇ ਨੇ, ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਹੌਲ ਆ। ਪਹਿਲਾਂ ਅਸੀਂ ਇਸ ਤੋਂ ਪਹਿਲਾਂ ਫਰੀਦਕੋਟ ਹਲਕੇ ਦਾ ਜਿਹੜਾ ਮਾਹੌਲ ਆ ਉਹ ਦਿਖਾਇਆ ਹੈਗਾ, ਤਾਂ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਮੀਤ ਸਿੰਘ ਮੀਤ ਹੈਰ ਦੇ ਨਾਲ ਜਿਹੜੀਆਂ ਕਿ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਬੜਾ ਉਤਸ਼ਾਹ ਆ ਜਿਹੜਾ ਲੋਕਾਂ ਦੇ ਵਿੱਚ ਆ, ਤਾਂ ਅਸੀਂ ਸਵਾਗਤ ਕਰਾਂਗੇ। ਤਾਂ ਕਿਸ ਜਿਹੜਾ ਕਿ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਕਿ ਗੱਲਾਂ ਬਾਤਾਂ ਵੀ ਕਰਾਂਗੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ। ਤਾਂ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਰਨਾਲਾ ਆਪਣੇ ਗ੍ਰਹਿ ਵਿਖੇ ਪਹੁੰਚੇ ਨੇ ਗੁਰਮੀਤ ਸਿੰਘ ਮੀਤ ਹੈਰ। ਐਮਪੀ ਬਣਨ ਤੋਂ ਬਾਅਦ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਜਦੋਂ 2014 ਦੇ ਵਿੱਚ ਭਗਵੰਤ ਸਿੰਘ ਮਾਨ ਜਿੱਤੇ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਦੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿ ਇਸੇ ਤਰ੍ਹਾਂ ਦੀ ਜਿਹੜੀ ਲੀਡ ਸੀ ਉਹ ਗੁਰਮੀਤ ਸਿੰਘ ਮੀਤ ਹੈਰ ਦੇ ਹਿੱਸੇ ਆਈ ਆ, ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਹਿੱਸੇ ਆਈ ਸੀ। ਤਾਂ ਇਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪਾਰਟੀ ਨੇ ਵੱਡੀ ਲੀਡ ਪੰਜਾਬ ਦੇ ਵਿੱਚੋਂ ਕੈਬਨਿਟ ਮੰਤਰੀ ਮੀਤ ਹੈਰ ਐਮਪੀ ਦੀ ਇਲੈਕਸ਼ਨ ਲੜਦੇ ਨੇ ਤਾਂ ਐਮਪੀ ਦੇ ਵਿੱਚੋਂ ਜਿੱਤ ਜਾਂਦੇ ਨੇ। ਤਾਂ 2014 ਦੇ ਵਾਂਗ ਜਿਹੜੀ ਕਿ ਇੱਕ ਵੱਡੀ ਲੀਡ ਮਿਲਦੀ ਆ। ਬਈ ਬਹੁਤ ਮੁਬਾਰਕਾਂ, ਵਧਾਈਆਂ ਤੁਹਾਨੂੰ। ਤੁਸੀਂ ਹਾਸਲ ਕੀਤੀ ਆ, ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ। ਤੁਸੀਂ 1.5 ਲੱਖ ਕਹਿ ਰਹੇ ਸੀ ਪਰ ਇਹ 2.5 ਲੱਖ ਤੇ ਪਹੁੰਚ ਗਈ। ਤੇ 1.5 ਤੇ 2.5 ਦਾ ਕੋਈ ਫਰਕ ਨਹੀਂ ਹੁੰਦਾ, ਬਟ ਮੈਂ ਇਹ ਸਾਰੇ ਕਿਤੇ ਕਿਹਾ, ਸਾਰੀ ਇੰਟਰਵਿਊਜ਼ ਦੇ ਵਿੱਚ ਕਿ 1% ਜਿਹੜੀ ਜਿੱਤ ਹੈ ਉਹ ਹੋਊਗੀ। ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ, ਤੇ ਉਹ ਦੇਖਿਆ ਵੀ ਤੂੰ ਸਾਰਾ ਦਿਨ ਜਿਹੜਾ ਚੱਲੀ ਗਿਆ ਵੀ ਕਦੇ ਕੋਈ ਦੂਜੇ ਨੰਬਰ ਤੇ, ਕਦੇ ਕੋਈ ਦੂਜੇ ਨੰਬਰ ਤੇ। ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਰੇ ਸਾਡੇ ਵਰਕਰ, ਸਾਰੇ ਅਹੁਦੇਦਾਰ ਜਿਨ੍ਹਾਂ ਨੇ ਦਿਨ ਰਾਤ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰਕੇ ਰੱਖੀ। ਹਰੇਕ ਨੇ ਆਪਦੀ ਇਲੈਕਸ਼ਨ ਸਮਝ ਕੇ ਇਹਨੂੰ ਲੜਿਆ, ਮਿਹਨਤ ਕੀਤੀ, ਜਿਹਦੇ ਕਰਕੇ ਮੈਂ ਸਮਝਦਾ ਇਹ ਜਿਹੜੀ ਲੀਡ ਹੈ ਐਡੀ ਵੱਡੀ ਜਿਹੜੀ ਆ ਉਹ ਆਈ ਹੈ। ਤੇ ਮੈਂ ਸੰਗਰੂਰ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਜਿਹੜਾ ਸੰਗਰੂਰ ਦਾ ਲੋਕਲ ਮੁੰਡਾ ਸੀ ਉਹਦਾ ਸਾਥ ਦਿੱਤਾ ਤੇ ਰਿਕਾਰਡ
ਤੋੜ ਜਿਹੜੀ ਲੀਡ ਨਾਲ ਜਿਤਾ ਕੇ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਭੇਜਿਆ। ਮੀਤ ਦੀ ਜਿੱਤ ਪਿੱਛੇ ਕੌਣ ਹੈ, ਲੋਕ ਨੇ ਜਾਂ ਫਿਰ ਸਰਕਾਰ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ? ਦੇਖੋ ਸਾਰਿਆਂ ਦੇ ਯੋਗਦਾਨ ਹੁੰਦਾ। ਮੁੱਖ ਮੰਤਰੀ ਸਾਹਿਬ ਦੇ ਕਹਿ ਲਓ ਵੀ ਇਸ ਇਲਾਕੇ ਤੋਂ ਉਹ 2 ਵਾਰੀ MP ਰਹੇ ਨੇ, ਇੱਥੋਂ ਨਿਕਲ ਕੇ ਮੁੱਖ ਮੰਤਰੀ ਬਣੇ ਨੇ। ਉਹਨਾਂ ਨੇ ਵੀ ਆਪਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੈ ਤੇ ਲੋਕਾਂ ਤੋਂ ਬਿਨਾਂ ਤਾਂ ਕੋਈ ਚੀਜ਼ ਪੋਸੀਬਲ ਹੀ ਨਹੀਂ। ਜਦੋਂ ਵੋਟਾਂ ਹੀ ਲੋਕਾਂ ਨੇ ਪਾਉਣੀਆਂ ਹਨਾ, ਵੋਟਾਂ ਜਦੋਂ ਸੰਗਤ ਨੇ ਪਾਉਣੀਆਂ, ਸਾਰਾ ਕੁਝ ਲੋਕ ਹੀ ਨੇ। ਮੈਂ 2 ਇਲੈਕਸ਼ਨਾਂ ਪਹਿਲਾਂ ਵੀ ਲੜਿਆ ਬਿਨਾਂ ਸ਼ਰਾਬ ਤੋਂ, ਬਿਨਾਂ ਪੈਸੇ ਤੋਂ। ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ 2 ਵਾਰੀ ਜਿਹੜਾ MLA ਉਹ ਬਣਾਇਆ। ਤੇ ਐਤਕੀ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਕੀ ਕੁਝ ਪਿੰਡਾਂ 'ਚ ਚੱਲਦਾ ਸੀ। ਬੜੇ ਵੱਡੇ ਅਮੀਰ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਸੀ। ਮੈਂ ਕੋਈ ਸ਼ਰਾਬ ਨਹੀਂ ਵੰਡੀ, ਕੋਈ ਪੈਸਾ ਨਹੀਂ, ਕਿਉਂਕਿ ਮੇਰੇ ਅਸੂਲਾਂ ਦੀ ਉਲਟ ਹੈ ਵੀ ਭਾਈ ਜੇ ਬੰਦਾ ਵੋਟਾਂ 'ਚ ਪੈਸੇ ਲਾਊਗਾ ਤਾਂ ਕੱਲ ਨੂੰ ਕਮਾਊਗਾ। ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ ਤੇ ਲੋਕਾਂ ਨੇ ਸਾਥ ਦਿੱਤਾ, ਭਰਾਵਾਂ ਨੇ ਮਿਹਨਤ ਕੀਤੀ ਹੈ। 47 ਡਿਗਰੀ 'ਚ ਵੀ ਨਾ ਅਸੀਂ ਤਾਂ ਚਲੋ ਜਾ ਕੇ ਭਾਸ਼ਣ ਨਹੀਂ ਕਰਨਾ ਹੁੰਦਾ। ਪਹਿਲਾਂ ਇੰਨੀ ਗਰਮੀ 'ਚ ਲੋਕਾਂ ਨੂੰ ਪਿੰਡੋਂ ਕੱਢਣਾ, ਇਕੱਠੇ ਕਰਨੇ, ਟਰੈਕਟਰ ਲੈ ਕੇ ਕਹਿ ਲਓ ਵੀ ਪਿੰਡ ਦੀ ਕਿਲੋਮੀਟਰ ਬਾਹਰ ਆ ਕੇ 2-2 ਘੰਟੇ ਵੇਟ ਕਰਨੀ ਵੀ ਟਰੈਕਟਰ ਦੇ ਪਿੰਡ ਲੈ ਕੇ ਜਾਵਾਂਗੇ। ਬਹੁਤ ਮਿਹਨਤ ਜਿਹੜੀ ਸਾਡੇ ਵਰਕਰਾਂ ਨੇ ਕੀਤੀ ਹੈ। ਜਿਹੜਾ ਤੁਹਾਡਾ ਫੈਕਟਰ ਹੈਗਾ, ਇਹ ਫੈਕਟਰ ਜ਼ਿਆਦਾਤਰ ਇਹ ਵੀ ਕੰਮ ਕੀਤਾ ਕਿ ਜਿਹੜਾ ਮੀਤ ਹੇਅਰ ਨੇ ਇੱਥੇ ਬਰਨਾਲੇ ਦੇ ਵਿੱਚ ਕੰਮ ਕੀਤੇ। ਜਿਹੜੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਬਰਨਾਲੇ ਦਾ, ਭਦੌੜ ਹਲਕੇ ਦਾ, ਮਹਿਲ ਕਲਾਂ ਦਾ, ਪੂਰੇ ਜ਼ਿਲ੍ਹੇ ਦਾ ਜਿਹੜਾ ਮੁੱਦਾ ਸੀ, ਉਸ ਮੁੱਦੇ ਨੂੰ ਲੈ ਕੇ ਵੀ ਕਾਫੀ ਜਿਹੜਾ ਕਿ ਲੋਕ ਉਤਾਵਲੇ। ਸਾਰੇ ਮੁੱਦਿਆਂ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈਗਾ। ਉਹ ਸਰਕਾਰ ਦਾ ਵੀ ਹੁੰਦਾ, ਬਾਕੀ ਕੈਂਡੀਡੇਟ ਦਾ, ਆਪਦੀ ਪਰਸਨੈਲਿਟੀ ਦਾ, ਕੰਮਾਂ ਦਾ, ਵਰਕਰਾਂ ਦੀ ਮਿਹਨਤ ਦਾ, ਤੁਹਾਡੇ ਜਿਹੜੇ MLA ਸਾਥੀ ਹੈ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਆ, ਸਾਰੀਆਂ ਗੱਲਾਂ ਹੀ ਹੁੰਦੀਆਂ। ਜਦੋਂ ਇੰਨੀ ਲੀਡ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕਹਿ ਲਓ ਵੀ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ। ਸਾਰਿਆਂ ਨੇ ਮਿਹਨਤ ਵੀ ਕੀਤੀ, ਪਹਿਲਾਂ ਕੰਮ ਵੀ ਕੀਤੇ ਤੇ ਲੋਕ ਮੈਨੂੰ 7 ਸਾਲ ਤੋਂ ਬਰਨਾਲੇ ਦੇ ਤੇ ਸੰਗਰੂਰ ਦੇ ਜਾਣਦੇ ਸੀ ਵੀ ਭਾਈ ਮੀਤ ਕਿਵੇਂ ਦੇ ਕਿਰਦਾਰ ਦਾ ਮੁੰਡਾ, ਕਿੰਨੀ ਕੁ ਮਿਹਨਤ ਕਰਦਾ। ਤੇ ਲੋਕਾਂ ਨੂੰ ਪਤਾ ਵੀ ਇਹ ਇਕੱਲੀਆਂ ਵੋਟਾਂ ਵੇਲੇ ਮਿਹਨਤ ਨਹੀਂ ਕਰਦਾ। ਮੀਤ ਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ, ਇਹ ਵੋਟਾਂ ਤੋਂ ਬਾਅਦ ਵੀ ਲੋਕਾਂ ਦੇ ਕੰਮ ਕਰਾਉਣ ਲਈ ਇੰਨੀ ਮਿਹਨਤ ਕਰਦਾ। ਮੀਤ ਹੇਅਰ ਦੀ ਮੰਤਰੀ ਵਾਲੀ ਕੁਰਸੀ ਖਾਲੀ ਹੋ ਗਈ ਤੇ ਬਰਨਾਲੇ ਵਾਲੀ ਵਿਧਾਇਕ ਵਾਲੀ ਸੀਟ ਖਾਲੀ ਹੋ ਗਈ। ਹੁਣ ਇੱਥੋਂ ਨਵਾਂ ਚਿਹਰਾ ਕੌਣ ਲਿਆ ਰਹੇ ਹੋ? ਦੇਖੋ ਇਹ ਯਾਰ ਤੁਸੀਂ ਤੁਹਾਨੂੰ ਵੀ ਪਤਾ ਵੀ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ। ਮੀਤ ਨੇ ਥੋੜੀ ਇਹ ਡਿਸਾਈਡ ਕਰਨਾ। ਹੁਣ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ ਜਾਓਗੇ, ਪਹਿਲਾ ਸਵਾਲ ਕੀ ਰੱਖੋਗੇ? ਕਿਉਂਕਿ ਭਗਵੰਤ ਮਾਨ ਆਖਰ ਕਹਿੰਦੇ ਰਹੇ ਨੇ, ਕਹਿੰਦੇ ਕਿ ਭਗਵੰਤ ਬੋਲੇਗਾ ਪਾਸਵਰਡ ਦੇ ਦਿਆਂਗੇ ਅਸੀਂ, ਮੀਤ ਹੇਅਰ ਨੂੰ ਦੇ ਦਾਂਗੇ। ਪਹਿਲਾਂ ਜਿੱਦਾਂ ਸੁਸ਼ੀਲ ਕੁਮਾਰ ਰਿੰਕੂ ਦੇ ਲੋਕ ਮਾਣ ਮਹਿਸੂਸ ਕਰਨਗੇ ਵੀ ਹਾਂ ਭਾਈ ਅਸੀਂ ਕੋਈ ਸਾਡੀ ਲੜਾਈ ਲੜਨ ਵਾਲਾ ਬੰਦਾ ਉੱਥੇ ਜਿਤਾ ਕੇ ਭੇਜਿਆ, ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਪਹਿਲਾ ਸਵਾਲ ਕੀ ਹੋਊਗਾ? ਪਹਿਲਾ ਸਵਾਲ ਕੋਈ ਜਿਹਨ ਦੇ ਵਿੱਚ ਚੱਲ ਰਿਹਾ ਹੋਣਾ ਵੀ ਆਹ ਸਵਾਲ ਜ਼ਰੂਰੀ ਆ। ਇਦਾਂ ਨਹੀਂ ਹੁੰਦਾ ਸਵਾਲ, ਉੱਥੇ ਮੁੱਦਾ ਕੀ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜੇ ਪੁੱਛਿਆ ਉਹ ਜਾਂਦੇ ਆ। ਮੈਂ 0 ਆਰ 'ਚ ਪੁੱਛਣਾ ਕਿ ਮੈਂ ਪਹਿਲਾਂ ਸਵਾਲ ਲਾਉਣਾ, ਕੋਈ ਇਹ ਥੋੜੀ ਹੁੰਦਾ ਅਸੀਂ ਮੰਨ ਲਓ ਮੈਂ 50 ਸਵਾਲ ਐਡਮਿਟ ਕਰਵਾਏ ਤਾਂ ਉਹ ਸਪੀਕਰ ਨੇ ਦੇਖਣਾ ਮੇਰਾ ਕਿਹੜਾ ਐਡਮਿਟ ਕਰਨਾ, ਕਿਹੜਾ ਅਸੈਪਟ ਕਰਨਾ, ਉੱਥੇ ਕਿਹੜਾ ਸਵਾਲ ਅਸੈਪਟ ਹੋ ਜੇ। ਇਹ ਤਾਂ ਹੁਣ ਉੱਥੇ ਮੌਕੇ ਦੀ ਗੱਲ ਹੁੰਦੀ ਹੈ ਵੀ ਭਾਈ ਕਿਹੜਾ ਹੋ ਜੇ। ਐਂ ਥੋੜ੍ਹੇ ਵੀ ਘਰੋਂ ਸੋਚ ਕੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ ਸੈਂਟਰ ਦੇ ਵਿੱਚ BJP ਫੇਰ ਆ ਗਈ ਹੈ। ਇੰਡੀਆ ਤੁਹਾਨੂੰ ਇਹਦਾ ਕੋਈ ਅਫਸੋਸ ਹੈ? ਕੀ ਪਤਾ ਹੁਣ ਵੀ ਬਣ ਜੇ, ਹਜੇ ਹੈ ਕੋਈ ਸੰਭਾਵਨਾ? ਬੜੀ ਸੰਭਾਵਨਾ। ਅਸੀਂ ਬਿਲਕੁਲ ਇੱਥੇ ਜਿਹੜਾ ਕਿ ਮੀਤ ਹੇਅਰ ਦੇ ਨਾਲ ਗੱਲਬਾਤ ਕੀਤੀ ਆ। ਕੈਬਨਿਟ ਦੇ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਹੁਣ ਜਿਹੜੇ ਕਿ ਮੌਜੂਦਾ MP ਬਣ ਚੁੱਕੇ ਨੇ। ਸੰਗਰੂਰ ਤੋਂ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਹਾਸਲ ਕੀਤੀ ਆ। ਜ਼ਿਆਦਾ ਸਮਾਂ ਨਹੀਂ ਮਿਲਿਆ ਪਰ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਮਿਲਣਗੇ, ਜਿੱਥੇ ਵੀ ਮਿਲਣਗੇ ਤਾਂ ਜ਼ਰੂਰ ਜਿਹੜੀ ਕਿ ਸਵਾਲ ਜਵਾਬ ਲੋਕਾਂ ਦੇ ਕਰਦੇ ਰਵਾਂਗੇ। ਜੋ ਲੋਕਾਂ ਦੀ ਗੱਲ ਆ ਉਹ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਅਸੀਂ ਬਰਨਾਲਾ ਤੋਂ ਦਿਖਾ ਰਹੇ ਹਾਂ। ਹਲਕਾ ਬਰਨਾਲਾ ਪੈ ਜਾਂਦਾ ਵਿਧਾਨ ਸਭਾ ਦਾ, ਪਰ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ। ਉਹਨਾਂ ਦੇ ਗ੍ਰਹਿ ਵਿਖੇ ਖੜੇ ਹਾਂ ਅਸੀਂ ਇੰਡੋਸ TV ਤੇ। ਤੁਸੀਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ, ਸਮਰਥਕ ਨੇ ਜਿਹੜੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ, ਜਿਹੜੇ ਵਰਕਰ ਨੇ ਉਹ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਗੁਰਮੀਤ ਸਿੰਘ ਮੀਤ ਹੇਅਰ ਦਾ। ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਣੇ ਹਲਕੇ ਦੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ। ਕੈਬਨਿਟ ਦੇ ਮੰਤਰੀ ਵੀ ਰਹੇ ਨੇ ਪਰ ਹੁਣ MP ਬਣੇ ਨੇ। ਹੁਣ MP ਬਣੇ ਨੇ ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਹੌਲ ਆ। ਪਹਿਲਾਂ ਅਸੀਂ ਇਸ ਤੋਂ ਪਹਿਲਾਂ ਫਰੀਦਕੋਟ ਹਲਕੇ ਦਾ ਜਿਹੜਾ ਮਾਹੌਲ ਆ ਉਹ ਦਿਖਾਇਆ ਹੈਗਾ। ਤਾਂ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਜਿਹੜੀਆਂ ਕਿ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਬੜਾ ਉਤਸ਼ਾਹ ਆ ਜਿਹੜਾ ਲੋਕਾਂ ਦੇ ਵਿੱਚ ਆ। ਤਾਂ ਅਸੀਂ ਸਵਾਗਤ ਕਰਾਂਗੇ। ਤਾਂ ਕਿਸ ਜਿਹੜਾ ਕਿ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਕਿ ਗੱਲਾਂ ਬਾਤਾਂ ਵੀ ਕਰਾਂਗੇ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ।
ਤਾਂ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਰਨਾਲਾ ਆਪਣੇ ਗ੍ਰਹਿ ਵਿਖੇ ਪਹੁੰਚੇ ਨੇ। ਗੁਰਮੀਤ ਸਿੰਘ ਮੀਤਹਿਰ MP ਬਣਨ ਤੋਂ ਬਾਅਦ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਜਦੋਂ 2014 ਦੇ ਵਿੱਚ ਭਗਵੰਤ ਸਿੰਘ ਮਾਨ ਜਿੱਤੇ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਦੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿ ਇਸੇ ਤਰ੍ਹਾਂ ਦੀ ਜਿਹੜੀ ਲੀਡ ਸੀ ਉਹ ਗੁਰਮੀਤ ਸਿੰਘ ਮੀਤਹਿਰ ਦੇ ਹਿੱਸੇ ਆਈ ਆ, ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਹਿੱਸੇ ਆਈ ਸੀ। ਤਾਂ ਇਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪਾਰਟੀ ਨੇ ਵੱਡੀ ਲੀਡ ਪੰਜਾਬ ਦੇ ਵਿੱਚੋਂ ਕੈਬਨਿਟ ਮੰਤਰੀ ਮੀਤਹਿਰ MP ਦੀ ਇਲੈਕਸ਼ਨ ਲੜਦੇ ਨੇ ਤਾਂ MP ਦੇ ਵਿੱਚੋਂ ਜਿੱਤ ਜਾਂਦੇ ਨੇ ਤਾਂ 2014 ਦੇ ਵਾਂਗ ਜਿਹੜੀ ਕਿ ਇੱਕ ਵੱਡੀ ਲੀਡ ਮਿਲਦੀ ਆ। ਬਈ ਬਹੁਤ ਮੁਬਾਰਕਾਂ, ਵਧਾਈਆਂ ਤੁਹਾਨੂੰ। ਜਿੱਤ ਤੁਸੀਂ ਹਾਸਲ ਕੀਤੀ ਆ, ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ। ਤੁਸੀਂ 1.5 ਲੱਖ ਕਹਿ ਰਹੇ ਸੀ ਪਰ ਇਹ ਪੌਣੇ 2 ਲੱਖ ਤੇ ਪਹੁੰਚ ਗਈ। ਤੇ 1.5 ਤੇ ਪੌਣੇ 2 ਦਾ ਕੋਈ ਫਰਕ ਨਹੀਂ ਹੁੰਦਾ, ਬਟ ਮੈਂ ਇਹ ਸਾਰੇ ਕਿਤੇ ਕਿਹਾ ਸਾਰੀ ਇੰਟਰਵਿਊਜ਼ ਦੇ ਵਿੱਚ ਕਿ 1% ਜਿਹੜੀ ਜਿੱਤ ਹੈ ਉਹ ਹੋਊਗੀ। ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ। ਤੇ ਉਹ ਦੇਖਿਆ ਵੀ ਤੂੰ ਸਾਰਾ ਦਿਨ ਜਿਹੜਾ ਚੱਲੀ ਗਿਆ ਵੀ ਕਦੇ ਕੋਈ ਦੂਜੇ ਨੰਬਰ ਤੇ ਕਦੇ ਕੋਈ ਦੂਜੇ ਨੰਬਰ ਤੇ। ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਰੇ ਸਾਡੇ ਵਰਕਰ, ਸਾਰੇ ਅਹੁਦੇਦਾਰ ਜਿਨ੍ਹਾਂ ਨੇ ਦਿਨ ਰਾਤ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰਕੇ ਰੱਖੀ। ਹਰੇਕ ਨੇ ਆਪਦੀ ਇਲੈਕਸ਼ਨ ਸਮਝ ਕੇ ਇਹਨੂੰ ਲੜਿਆ, ਮਿਹਨਤ ਕੀਤੀ, ਜਿਹਦੇ ਕਰਕੇ ਮੈਂ ਸਮਝਦਾ ਇਹ ਜਿਹੜੀ ਲੀਡ ਹੈ ਐਡੀ ਵੱਡੀ ਜਿਹੜੀ ਆ ਉਹ ਆਈ ਹੈ। ਤੇ ਮੈਂ ਸੰਗਰੂਰ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਜਿਹੜਾ ਸੰਗਰੂਰ ਦਾ ਲੋਕਲ ਮੁੰਡਾ ਸੀ ਉਹਦਾ ਸਾਥ ਦਿੱਤਾ ਤੇ ਰਿਕਾਰਡ ਤੋੜ ਜਿਹੜੀ ਲੀਡ ਨਾਲ ਜਿਤਾ ਕੇ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਭੇਜਿਆ। ਮੀਤ ਦੀ ਜਿੱਤ ਪਿੱਛੇ ਕੌਣ ਹੈ? ਲੋਕ ਨੇ ਜਾਂ ਫਿਰ ਸਰਕਾਰ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ? ਦੇਖੋ ਸਾਰਿਆਂ ਦੇ ਯੋਗਦਾਨ ਹੁੰਦਾ। ਮੁੱਖ ਮੰਤਰੀ ਸਾਹਿਬ ਦੇ ਕਹਿ ਲਓ ਵੀ ਇਸ ਇਲਾਕੇ ਤੋਂ ਉਹ 2 ਵਾਰੀ MP ਰਹੇ ਨੇ, ਇੱਥੋਂ ਨਿਕਲ ਕੇ ਮੁੱਖ ਮੰਤਰੀ ਬਣੇ ਨੇ। ਉਹਨਾਂ ਨੇ ਵੀ ਆਪਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੈ। ਤੇ ਲੋਕਾਂ ਤੋਂ ਬਿਨਾਂ ਦਾ ਕੋਈ ਚੀਜ਼ ਪੋਸੀਬਲ ਹੀ ਨਹੀਂ। ਜਦੋਂ ਵੋਟਾਂ ਹੀ ਲੋਕਾਂ ਨੇ ਪਾਉਣੀਆਂ ਹੈ ਨਾ, ਵੋਟਾਂ ਹੀ ਜਦੋਂ ਸੰਗਤ ਨੇ ਪਾਉਣੀਆਂ, ਸਾਰਾ ਕੁਝ ਲੋਕ ਹੀ ਨੇ। ਮੈਂ 2 ਇਲੈਕਸ਼ਨਾਂ ਪਹਿਲਾਂ ਵੀ ਲੜਿਆ ਬਿਨਾਂ ਸ਼ਰਾਬ ਤੋਂ, ਬਿਨਾਂ ਪੈਸੇ ਤੋਂ। ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ 2 ਵਾਰੀ ਜਿਹੜਾ MLA ਉਹ ਬਣਾਇਆ। ਤੇ ਐਤਕੀ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਕੀ ਕੁਛ ਪਿੰਡਾਂ 'ਚ ਚੱਲਦਾ ਸੀ। ਬੜੇ ਵੱਡੇ ਅਮੀਰ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਸੀ। ਮੈਂ ਕੋਈ ਸ਼ਰਾਬ ਨਹੀਂ ਵੰਡੀ, ਕੋਈ ਪੈਸਾ ਨਹੀਂ, ਕਿਉਂਕਿ ਮੇਰੇ ਅਸੂਲਾਂ ਦੀ ਉਲਟ ਹੈ ਵੀ ਭਾਈ ਜੇ ਬੰਦਾ ਵੋਟਾਂ 'ਚ ਪੈਸੇ ਲਾਊਗਾ ਤਾਂ ਕੱਲ੍ਹ ਨੂੰ ਕਮਾਊਗਾ। ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ ਤੇ ਲੋਕਾਂ ਨੇ ਸਾਥ ਦਿੱਤਾ, ਭਰਾਵਾਂ ਨੇ ਮਿਹਨਤ ਕੀਤੀ ਹੈ। 47 48 ਡਿਗਰੀ 'ਚ ਵੀ ਨਾ ਅਸੀਂ ਤਾਂ ਚਲੋ ਜਾ ਕੇ ਭਾਸ਼ਣ ਨਹੀਂ ਕਰਨਾ ਹੁੰਦਾ। ਪਹਿਲਾਂ ਇੰਨੀ ਗਰਮੀ 'ਚ ਲੋਕਾਂ ਨੂੰ ਪਿੰਡੋਂ ਕੱਢਣਾ, ਇਕੱਠੇ ਕਰਨੇ, ਟਰੈਕਟਰ ਲੈ ਕੇ ਕਹਿ ਲਓ ਵੀ ਪਿੰਡ ਦੀ ਕਿਲੋਮੀਟਰ ਬਾਹਰ ਆ ਕੇ 2-2 ਘੰਟੇ ਵੇਟ ਕਰਨੀ ਵੀ ਟਰੈਕਟਰ ਦੇ ਪਿੰਡ ਲੈ ਕੇ ਜਾਵਾਂਗੇ। ਬਹੁਤ ਮਿਹਨਤ ਜਿਹੜੀ ਸਾਡੇ ਵਰਕਰਾਂ ਨੇ ਕੀਤੀ ਹੈ। ਜਿਹੜਾ ਤੁਹਾਡਾ ਫੈਕਟਰ ਰਿਹਾ ਹੈਗਾ, ਇਹ ਫੈਕਟਰ ਜ਼ਿਆਦਾਤਰ ਇਹ ਵੀ ਕੰਮ ਕੀਤਾ ਕਿ ਜਿਹੜਾ ਮੀਤਹਿਰ ਨੇ ਇੱਥੇ ਬਰਨਾਲੇ ਦੇ ਵਿੱਚ ਕੰਮ ਕੀਤੇ। ਜਿਹੜੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਬਰਨਾਲੇ ਦਾ, ਭਦੌੜ ਹਲਕੇ ਦਾ, ਮਹਿਲ ਕਲਾਂ ਦਾ, ਪੂਰੇ ਜ਼ਿਲ੍ਹੇ ਦਾ ਜਿਹੜਾ ਮੁੱਦਾ ਸੀ, ਉਸ ਮੁੱਦੇ ਨੂੰ ਲੈ ਕੇ ਵੀ ਕਾਫੀ ਜਿਹੜਾ ਕਿ ਲੋਕ ਉਤਾਵਲੇ। ਸਾਰੇ ਮੁੱਦਿਆਂ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈਗਾ। ਉਹ ਸਰਕਾਰ ਦਾ ਵੀ ਹੁੰਦਾ, ਬਾਕੀ ਕੈਂਡੀਡੇਟ ਦਾ, ਆਪਦੀ ਪਰਸਨੈਲਿਟੀ ਦਾ, ਕੰਮਾਂ ਦਾ, ਵਰਕਰਾਂ ਦੀ ਮਿਹਨਤ ਦਾ, ਤੁਹਾਡੇ ਜਿਹੜੇ MLA ਸਾਥੀ ਹੈ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਆ, ਸਾਰੀਆਂ ਗੱਲਾਂ ਹੀ ਹੁੰਦੀਆਂ। ਜਦੋਂ ਇੰਨੀ ਲੀਡ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕਹਿ ਲਓ ਵੀ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ। ਸਾਰਿਆਂ ਨੇ ਮਿਹਨਤ ਵੀ ਕੀਤੀ, ਪਹਿਲਾਂ ਕੰਮ ਵੀ ਕੀਤੇ ਤੇ ਲੋਕ ਮੈਨੂੰ 7 ਸਾਲ ਤੋਂ ਬਰਨਾਲੇ ਦੇ ਤੇ ਸੰਗਰੂਰ ਦੇ ਜਾਣਦੇ ਸੀ ਵੀ ਭਾਈ ਮੀਤ ਕਿਵੇਂ ਦੇ ਕਿਰਦਾਰ ਦਾ ਮੁੰਡਾ, ਕਿੰਨੀ ਕੁ ਮਿਹਨਤ ਕਰਦਾ। ਤੇ ਲੋਕਾਂ ਨੂੰ ਪਤਾ ਵੀ ਇਹ ਇਕੱਲੀਆਂ ਵੋਟਾਂ ਵੇਲੇ ਮਿਹਨਤ ਨਹੀਂ ਕਰਦਾ। ਮੀਤ ਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ, ਇਹ ਵੋਟਾਂ ਤੋਂ ਬਾਅਦ ਵੀ ਲੋਕਾਂ ਦੇ ਕੰਮ ਕਰਾਉਣ ਲਈ ਇੰਨੀ ਮਿਹਨਤ ਕਰਦਾ। ਮੀਤਹਿਰ ਦੀ ਮੰਤਰੀ ਵਾਲੀ ਕੁਰਸੀ ਖਾਲੀ ਹੋ ਗਈ ਤੇ ਬਰਨਾਲੇ ਵਾਲੀ ਵਿਧਾਇਕ ਵਾਲੀ ਸੀਟ ਖਾਲੀ ਹੋ ਗਈ। ਹੁਣ ਇੱਥੋਂ ਨਵਾਂ ਚਿਹਰਾ ਕੌਣ ਲਿਆ ਰਹੇ ਹੋ? ਦੇਖੋ ਇਹ ਯਾਰ ਤੁਸੀਂ ਤੁਹਾਨੂੰ ਵੀ ਪਤਾ ਵੀ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ। ਮੀਤ ਨੇ ਥੋੜੀ ਇਹ ਡਿਸਾਈਡ ਕਰਨਾ। ਹੁਣ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ ਜਾਓਗੇ ਪਹਿਲਾ ਸਵਾਲ ਕੀ ਰੱਖੋਗੇ? ਕਿਉਂਕਿ ਭਗਵੰਤ ਮਾਨ ਆਖਰ ਕਹਿੰਦੇ ਰਹੇ ਨੇ, ਕਹਿੰਦੇ ਕਿ ਭਗਵੰਤ ਬੋਲੇਗਾ ਪਾਸਵਰਡ ਦੇ ਦਿਆਂਗੇ ਅਸੀਂ, ਮੀਤਹਿਰ ਨੂੰ ਦੇ ਦਾਂਗੇ। ਪਹਿਲਾਂ ਜਿੱਦਾਂ ਸੁਸ਼ੀਲ ਕੁਮਾਰ ਰਿੰਕੂ ਦੇ ਲੋਕ ਮਾਣ ਮਹਿਸੂਸ ਕਰਨਗੇ ਵੀ ਹਾਂ ਭਾਈ ਅਸੀਂ ਕੋਈ ਸਾਡੀ ਲੜਾਈ ਲੜਨ ਵਾਲਾ ਬੰਦਾ ਉੱਥੇ ਜਿਤਾ ਕੇ ਭੇਜਿਆ, ਮੈਂ ਤੁਹਾਡਾ ਵਾਅਦਾ ਕਰਦਾ। ਪਹਿਲਾ ਸਵਾਲ ਕੀ ਹੋਊਗਾ? ਪਹਿਲਾ ਸਵਾਲ ਕੋਈ ਜਿਹਨ ਦੇ ਵਿੱਚ ਚੱਲ ਰਿਹਾ ਹੋਣਾ ਵੀ ਆਹ ਸਵਾਲ ਜ਼ਰੂਰੀ ਆ। ਇਦਾਂ ਨਹੀਂ ਹੁੰਦਾ ਸਵਾਲ, ਉੱਥੇ ਮੁੱਦਾ ਕੀ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜੇ ਪੁੱਛਿਆ ਉਹ ਜਾਂਦੇ ਆ। ਮੈਂ 0 ਆਰ 'ਚ ਪੁੱਛਣਾ ਕਿ ਮੈਂ ਪਹਿਲਾਂ ਸਵਾਲ ਲਾਉਣਾ, ਕੋਈ ਇਹ ਥੋੜੀ ਹੁੰਦਾ ਅਸੀਂ ਮੰਨ ਲਓ ਮੈਂ 50 ਸਵਾਲ ਐਡਮਿਟ ਕਰਵਾਏ ਤਾਂ ਉਹ ਸਪੀਕਰ ਨੇ ਦੇਖਣਾ ਮੇਰਾ ਕਿਹੜਾ ਐਡਮਿਟ ਕਰਨਾ, ਕਿਹੜਾ ਅਸੈਪਟ ਕਰਨਾ, ਉੱਥੇ ਕਿਹੜਾ ਸਵਾਲ ਅਸੈਪਟ ਹੋ ਜੇ। ਇਹ ਤਾਂ ਹੁਣ ਉੱਥੇ ਮੌਕੇ ਦੀ ਗੱਲ ਹੁੰਦੀ ਹੈ ਵੀ ਭਾਈ ਕਿਹੜਾ ਹੋ ਜੇ। ਐਂ ਥੋੜ੍ਹੇ ਵੀ ਘਰੋਂ ਸੋਚ ਕੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ BJP ਸੈਂਟਰ ਦੇ ਵਿੱਚ BJP ਫੇਰ ਆ ਗਈ ਹੈ। ਇੰਡੀਆ ਤੁਹਾਨੂੰ ਇਹਦਾ ਕੋਈ ਅਫਸੋਸ ਹੈ? ਕੀ ਪਤਾ ਹੁਣ ਵੀ ਬਣ ਜੇ,
ਹਜੇ ਹੈ ਕੋਈ ਸੰਭਾਵਨਾ? ਬੜੀ ਸੰਭਾਵਨਾ। ਠੀਕ ਹੈ। ਅਸੀਂ ਬਿਲਕੁਲ ਇੱਥੇ ਜਿਹੜਾ ਕਿ ਮੀਤ ਹੇਅਰ ਦੇ ਨਾਲ ਗੱਲਬਾਤ ਕੀਤੀ ਆ। ਕੈਬਨਿਟ ਦੇ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਹੁਣ ਜਿਹੜੇ ਕਿ ਮੌਜੂਦਾ ਐਮਪੀ ਬਣ ਚੁੱਕੇ ਨੇ। ਸੰਗਰੂਰ ਤੋਂ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਹਾਸਲ ਕੀਤੀ ਆ। ਜ਼ਿਆਦਾ ਸਮਾਂ ਨਹੀਂ ਮਿਲਿਆ ਪਰ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਮਿਲਣਗੇ, ਜਿੱਥੇ ਵੀ ਮਿਲਣਗੇ ਤਾਂ ਜ਼ਰੂਰ ਜਿਹੜੀ ਕਿ ਸਵਾਲ ਜਵਾਬ ਲੋਕਾਂ ਦੇ ਕਰਦੇ ਰਵਾਂਗੇ। ਜੋ ਲੋਕਾਂ ਦੀ ਗੱਲ ਆ ਉਹ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਅਸੀਂ ਬਰਨਾਲਾ ਤੋਂ ਦਿਖਾ ਰਹੇ ਹਾਂ। ਹਲਕਾ ਬਰਨਾਲਾ ਪੈ ਜਾਂਦਾ ਵਿਧਾਨ ਸਭਾ ਦਾ, ਪਰ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ, ਉਹਨਾਂ ਦੇ ਗ੍ਰਹਿ ਵਿਖੇ ਖੜੇ ਹਾਂ ਅਸੀਂ ਇੰਡੋਸ ਟੀਵੀ ਤੇ। ਤੁਸੀਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ, ਸਮਰਥਕ ਨੇ ਜਿਹੜੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ, ਜਿਹੜੇ ਵਰਕਰ ਨੇ ਉਹ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਗੁਰਮੀਤ ਸਿੰਘ ਮੀਤ ਹੇਅਰ ਦਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਣੇ ਹਲਕੇ ਦੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ। ਕੈਬਨਿਟ ਦੇ ਮੰਤਰੀ ਵੀ ਰਹੇ ਨੇ ਪਰ ਹੁਣ ਐਮਪੀ ਬਣੇ ਨੇ। ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਹੌਲ ਆ। ਪਹਿਲਾਂ ਅਸੀਂ ਇਸ ਤੋਂ ਪਹਿਲਾਂ ਫਰੀਦਕੋਟ ਹਲਕੇ ਦਾ ਜਿਹੜਾ ਮਾਹੌਲ ਆ ਉਹ ਦਿਖਾਇਆ ਹੈਗਾ। ਤਾਂ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਜਿਹੜੀਆਂ ਕਿ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਬੜਾ ਉਤਸ਼ਾਹ ਆ ਜਿਹੜਾ ਲੋਕਾਂ ਦੇ ਵਿੱਚ ਆ। ਤਾਂ ਅਸੀਂ ਸਵਾਗਤ ਕਰਾਂਗੇ। ਤਾਂ ਕਿਸ ਜਿਹੜਾ ਕਿ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਕਿ ਗੱਲਾਂ ਬਾਤਾਂ ਵੀ ਕਰਾਂਗੇ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ। ਤਾਂ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਰਨਾਲਾ ਆਪਣੇ ਗ੍ਰਹਿ ਵਿਖੇ ਪਹੁੰਚੇ ਨੇ ਗੁਰਮੀਤ ਸਿੰਘ ਮੀਤ ਹੇਅਰ। ਐਮਪੀ ਬਣਨ ਤੋਂ ਬਾਅਦ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਜਦੋਂ 2014 ਦੇ ਵਿੱਚ ਭਗਵੰਤ ਸਿੰਘ ਮਾਨ ਜਿੱਤੇ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਦੇ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿ ਇਸੇ ਤਰ੍ਹਾਂ ਦੀ ਜਿਹੜੀ ਲੀਡ ਸੀ ਉਹ ਗੁਰਮੀਤ ਸਿੰਘ ਮੀਤ ਹੇਅਰ ਦੇ ਹਿੱਸੇ ਆਈ ਆ, ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਹਿੱਸੇ ਆਈ ਸੀ। ਤਾਂ ਇਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ ਇਸ ਤੋਂ ਪਹਿਲਾਂ। ਤਾਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪਾਰਟੀ ਨੇ ਵੱਡੀ ਲੀਡ ਪੰਜਾਬ ਦੇ ਵਿੱਚੋਂ ਕੈਬਨਿਟ ਮੰਤਰੀ ਮੀਤ ਹੇਅਰ ਐਮਪੀ ਦੀ ਇਲੈਕਸ਼ਨ ਲੜਦੇ ਨੇ ਤਾਂ ਐਮਪੀ ਦੇ ਵਿੱਚੋਂ ਜਿੱਤ ਜਾਂਦੇ ਨੇ। ਤਾਂ 2014 ਦੇ ਵਾਂਗ ਜਿਹੜੀ ਕਿ ਇੱਕ ਵੱਡੀ ਲੀਡ ਮਿਲਦੀ ਆ। ਬਈ ਬਹੁਤ ਮੁਬਾਰਕਾਂ, ਵਧਾਈਆਂ ਤੁਹਾਨੂੰ। ਜਿੱਤ ਤੁਸੀਂ ਹਾਸਲ ਕੀਤੀ ਆ। ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ। ਤੁਸੀਂ 1.5 ਲੱਖ ਕਹਿ ਰਹੇ ਸੀ ਪਰ ਇਹ 2.25 ਲੱਖ ਤੇ ਪਹੁੰਚ ਗਈ। ਤੇ 1.5 ਤੇ 2.25 ਦਾ ਕੋਈ ਫਰਕ ਨਹੀਂ ਹੁੰਦਾ। ਬਟ ਮੈਂ ਇਹ ਸਾਰੇ ਕਿਤੇ ਕਿਹਾ, ਸਾਰੀ ਇੰਟਰਵਿਊਜ਼ ਦੇ ਵਿੱਚ, ਕਿ 1% ਜਿਹੜੀ ਜਿੱਤ ਹੈ ਉਹ ਹੋਊਗੀ। ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ। ਤੇ ਉਹ ਦੇਖਿਆ ਵੀ ਤੂੰ ਸਾਰਾ ਦਿਨ ਜਿਹੜਾ ਚੱਲੀ ਗਿਆ ਵੀ ਕਦੇ ਕੋਈ ਦੂਜੇ ਨੰਬਰ ਤੇ, ਕਦੇ ਕੋਈ ਦੂਜੇ ਨੰਬਰ ਤੇ। ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਰੇ ਸਾਡੇ ਵਰਕਰ, ਸਾਰੇ ਅਹੁਦੇਦਾਰ ਜਿਨ੍ਹਾਂ ਨੇ ਦਿਨ ਰਾਤ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰਕੇ ਰੱਖੀ। ਹਰੇਕ ਨੇ ਆਪਦੀ ਇਲੈਕਸ਼ਨ ਸਮਝ ਕੇ ਇਹਨੂੰ ਲੜਿਆ, ਮਿਹਨਤ ਕੀਤੀ, ਜਿਹਦੇ ਕਰਕੇ ਮੈਂ ਸਮਝਦਾ ਇਹ ਜਿਹੜੀ ਲੀਡ ਹੈ ਏਡੀ ਵੱਡੀ ਜਿਹੜੀ ਆ ਉਹ ਆਈ ਹੈ। ਤੇ ਮੈਂ ਸੰਗਰੂਰ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਜਿਹੜਾ ਸੰਗਰੂਰ ਦਾ ਲੋਕਲ ਮੁੰਡਾ ਸੀ ਉਹਦਾ ਸਾਥ ਦਿੱਤਾ ਤੇ ਰਿਕਾਰਡ ਤੋੜ ਜਿਹੜੀ ਲੀਡ ਨਾਲ ਜਿਤਾ ਕੇ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਭੇਜਿਆ। ਮੀਤ ਦੀ ਜਿੱਤ ਪਿੱਛੇ ਕੌਣ ਹੈ? ਲੋਕ ਨੇ ਜਾਂ ਫਿਰ ਸਰਕਾਰ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ? ਦੇਖੋ ਸਾਰਿਆਂ ਦੇ ਯੋਗਦਾਨ ਹੁੰਦਾ। ਮੁੱਖ ਮੰਤਰੀ ਸਾਹਿਬ ਦੇ ਕਹਿ ਲਓ ਵੀ ਇਸ ਇਲਾਕੇ ਤੋਂ ਉਹ 2 ਵਾਰੀ ਐਮਪੀ ਰਹੇ ਨੇ, ਇੱਥੋਂ ਨਿਕਲ ਕੇ ਮੁੱਖ ਮੰਤਰੀ ਬਣੇ ਨੇ। ਉਹਨਾਂ ਨੇ ਵੀ ਆਪਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੈ। ਤੇ ਲੋਕਾਂ ਤੋਂ ਬਿਨਾਂ ਦਾ ਕੋਈ ਚੀਜ਼ ਪੋਸੀਬਲ ਹੀ ਨਹੀਂ। ਜਦੋਂ ਵੋਟਾਂ ਹੀ ਲੋਕਾਂ ਨੇ ਪਾਉਣੀਆਂ ਹੈ ਨਾ, ਵੋਟਾਂ ਹੀ ਜਦੋਂ ਸੰਗਤ ਨੇ ਪਾਉਣੀਆਂ, ਸਾਰਾ ਕੁਝ ਲੋਕ ਹੀ ਨੇ। ਮੈਂ 2 ਇਲੈਕਸ਼ਨਾਂ ਪਹਿਲਾਂ ਵੀ ਲੜਿਆ ਬਿਨਾਂ ਸ਼ਰਾਬ ਤੋਂ, ਬਿਨਾਂ ਪੈਸੇ ਤੋਂ। ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ 2 ਵਾਰੀ ਜਿਹੜਾ ਐਮਐਲਏ ਉਹ ਬਣਾਇਆ। ਤੇ ਐਤਕੀ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਕੀ ਕੁਛ ਪਿੰਡਾਂ 'ਚ ਚੱਲਦਾ ਸੀ। ਬੜੇ ਵੱਡੇ ਅਮੀਰ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਸੀ। ਮੈਂ ਕੋਈ ਸ਼ਰਾਬ ਨਹੀਂ ਵੰਡੀ, ਕੋਈ ਪੈਸਾ ਨਹੀਂ, ਕਿਉਂਕਿ ਮੇਰੇ ਅਸੂਲਾਂ ਦੀ ਉਲਟ ਹੈ ਵੀ ਭਾਈ ਜੇ ਬੰਦਾ ਵੋਟਾਂ 'ਚ ਪੈਸੇ ਲਾਊਗਾ ਤਾਂ ਕੱਲ੍ਹ ਨੂੰ ਕਮਾਊਗਾ। ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ ਤੇ ਲੋਕਾਂ ਨੇ ਸਾਥ ਦਿੱਤਾ, ਭਰਾਵਾਂ ਨੇ ਮਿਹਨਤ ਕੀਤੀ ਹੈ। 47 ਡਿਗਰੀ 'ਚ ਵੀ ਅਸੀਂ ਤਾਂ ਚਲੋ ਜਾ ਕੇ ਭਾਸ਼ਣ ਹੀ ਕਰਨਾ ਹੁੰਦਾ। ਪਹਿਲਾਂ ਇੰਨੀ ਗਰਮੀ 'ਚ ਲੋਕਾਂ ਨੂੰ ਪਿੰਡੋਂ ਕੱਢਣਾ, ਇਕੱਠੇ ਕਰਨੇ, ਟਰੈਕਟਰ ਲੈ ਕੇ ਕਹਿ ਲਓ ਵੀ ਪਿੰਡ ਦੀ ਕਿਲੋਮੀਟਰ ਬਾਹਰ ਆ ਕੇ 2-2 ਘੰਟੇ ਵੇਟ ਕਰਨੀ,
ਵੀ ਟਰੈਕਟਰ ਦੇ ਪਿੰਡ ਲੈ ਕੇ ਜਾਵਾਂਗੇ। ਬਹੁਤ ਮਿਹਨਤ ਜਿਹੜੀ ਸਾਡੇ ਵਰਕਰਾਂ ਨੇ ਕੀਤੀ ਹੈ। ਜਿਹੜਾ ਤੁਹਾਡਾ ਫੈਕਟਰ ਹੈਗਾ, ਇਹ ਫੈਕਟਰ ਜ਼ਿਆਦਾਤਰ ਇਹ ਵੀ ਕੰਮ ਕੀਤਾ ਕਿ ਜਿਹੜਾ ਮੀਤ ਹੇਅਰ ਨੇ ਇੱਥੇ ਬਰਨਾਲੇ ਦੇ ਵਿੱਚ ਕੰਮ ਕੀਤੇ, ਜਿਹੜੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਬਰਨਾਲੇ ਦਾ, ਭਦੌੜ ਹਲਕੇ ਦਾ, ਮਹਿਲ ਕਲਾਂ ਦਾ, ਪੂਰੇ ਜ਼ਿਲ੍ਹੇ ਦਾ ਜਿਹੜਾ ਮੁੱਦਾ ਸੀ, ਉਸ ਮੁੱਦੇ ਨੂੰ ਲੈ ਕੇ ਵੀ ਕਾਫੀ ਜਿਹੜਾ ਕਿ ਲੋਕ ਉਤਾਵਲੇ ਸਾਰੇ ਮੁੱਦਿਆਂ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈਗਾ। ਉਹ ਸਰਕਾਰ ਦਾ ਵੀ ਹੁੰਦਾ, ਬਾਕੀ ਕੈਂਡੀਡੇਟ ਦਾ, ਆਪਦੀ ਪਰਸਨੈਲਿਟੀ ਦਾ, ਕੰਮਾਂ ਦਾ, ਵਰਕਰਾਂ ਦੀ ਮਿਹਨਤ ਦਾ, ਤੁਹਾਡੇ ਜਿਹੜੇ ਐਮਐਲਏ ਸਾਥੀ ਹੈ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਆ, ਸਾਰੀਆਂ ਗੱਲਾਂ ਹੀ ਹੁੰਦੀਆਂ। ਜਦੋਂ ਇੰਨੀ ਲੀਡ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕਹਿ ਲਓ ਵੀ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ। ਸਾਰਿਆਂ ਨੇ ਮਿਹਨਤ ਵੀ ਕੀਤੀ, ਪਹਿਲਾਂ ਕੰਮ ਵੀ ਕੀਤੇ, ਤੇ ਲੋਕ ਮੈਨੂੰ 7 ਸਾਲ ਤੋਂ ਬਰਨਾਲੇ ਦੇ ਤੇ ਸੰਗਰੂਰ ਦੇ ਜਾਣਦੇ ਸੀ ਵੀ ਭਾਈ ਮੀਤ ਕਿਵੇਂ ਦੇ ਕਿਰਦਾਰ ਦਾ ਮੁੰਡਾ, ਕਿੰਨੀ ਕੁ ਮਿਹਨਤ ਕਰਦਾ, ਤੇ ਲੋਕਾਂ ਨੂੰ ਪਤਾ ਵੀ ਇਹ ਇਕੱਲੀਆਂ ਵੋਟਾਂ ਵੇਲੇ ਮਿਹਨਤ ਨਹੀਂ ਕਰਦਾ। ਮੀਤ ਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ, ਇਹ ਵੋਟਾਂ ਤੋਂ ਬਾਅਦ ਵੀ ਲੋਕਾਂ ਦੇ ਕੰਮ ਕਰਾਉਣ ਲਈ ਇੰਨੀ ਮਿਹਨਤ ਕਰਦਾ। ਮੀਤ ਹੇਅਰ ਦੀ ਮੰਤਰੀ ਵਾਲੀ ਕੁਰਸੀ ਖਾਲੀ ਹੋ ਗਈ ਤੇ ਬਰਨਾਲੇ ਵਾਲੀ ਵਿਧਾਇਕ ਵਾਲੀ ਸੀਟ ਖਾਲੀ ਹੋ ਗਈ। ਹੁਣ ਇੱਥੋਂ ਨਵਾਂ ਚਿਹਰਾ ਕੌਣ ਲਿਆ ਰਹੇ ਹੋ? ਦੇਖੋ ਇਹ ਯਾਰ ਤੁਸੀਂ ਤੁਹਾਨੂੰ ਵੀ ਪਤਾ ਵੀ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ, ਮੀਤ ਨੇ ਥੋੜੀ ਇਹ ਡਿਸਾਈਡ ਕਰਨਾ। ਹੁਣ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ ਜਾਓਗੇ ਪਹਿਲਾ ਸਵਾਲ ਕੀ ਰੱਖੋਗੇ? ਕਿਉਂਕਿ ਭਗਵੰਤ ਮਾਨ ਆਖਰ ਕਹਿੰਦੇ ਰਹੇ ਨੇ, ਕਹਿੰਦੇ ਕਿ ਭਗਵੰਤ ਬੋਲੇਗਾ ਪਾਸਵਰਡ ਦੇ ਦਿਆਂਗੇ ਅਸੀਂ, ਮੀਤ ਹੇਅਰ ਨੂੰ ਦੇ ਦਾਂਗੇ। ਪਹਿਲਾਂ ਜਿੱਦਾਂ ਸੁਸ਼ੀਲ ਕੁਮਾਰ ਸੰਗਰੂਰ ਦੇ ਲੋਕ ਮਾਣ ਮਹਿਸੂਸ ਕਰਨਗੇ ਵੀ ਹਾਂ ਭਾਈ ਅਸੀਂ ਕੋਈ ਸਾਡੀ ਲੜਾਈ ਲੜਨ ਵਾਲਾ ਬੰਦਾ ਉੱਥੇ ਜਿਤਾ ਕੇ ਭੇਜਿਆ, ਮੈਂ ਤੁਹਾਡਾ ਵਾਅਦਾ ਕਰਦਾ। ਪਹਿਲਾ ਸਵਾਲ ਕੀ ਹੋਊਗਾ? ਪਹਿਲਾ ਸਵਾਲ ਕੋਈ ਜਿਹਨ ਦੇ ਵਿੱਚ ਚੱਲ ਰਿਹਾ ਹੋਣਾ ਵੀ ਆਹ ਸਵਾਲ ਜ਼ਰੂਰੀ ਆ। ਇਦਾਂ ਨਹੀਂ ਹੁੰਦਾ ਸਵਾਲ, ਉੱਥੇ ਮੁੱਦਾ ਕੀ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜੇ ਪੁੱਛਿਆ ਉਹ ਜਾਂਦੇ ਆ। ਮੈਂ 0 ਆਰ 'ਚ ਪੁੱਛਣਾ ਕਿ ਮੈਂ ਪਹਿਲਾਂ ਸਵਾਲ ਲਾਉਣਾ, ਕੋਈ ਇਹ ਥੋੜੀ ਹੁੰਦਾ ਅਸੀਂ ਮੰਨ ਲਓ ਮੈਂ 50 ਸਵਾਲ ਐਡਮਿਟ ਕਰਵਾਏ ਤਾਂ ਉਹ ਸਪੀਕਰ ਨੇ ਦੇਖਣਾ ਮੇਰਾ ਕਿਹੜਾ ਐਡਮਿਟ ਕਰਨਾ, ਕਿਹੜਾ ਅਸੈਪਟ ਕਰਨਾ, ਉੱਥੇ ਕਿਹੜਾ ਸਵਾਲ ਅਸੈਪਟ ਹੋ ਜੇ। ਇਹ ਤਾਂ ਹੁਣ ਉੱਥੇ ਮੌਕੇ ਦੀ ਗੱਲ ਹੁੰਦੀ ਹੈ ਵੀ ਭਾਈ ਕਿਹੜਾ ਹੋ ਜੇ। ਐਂ ਥੋੜ੍ਹੇ ਵੀ ਘਰੋਂ ਸੋਚ ਕੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ ਬੀਜੇਪੀ ਸੈਂਟਰ ਦੇ ਵਿੱਚ ਬੀਜੇਪੀ ਫੇਰ ਆ ਗਈ ਹੈ ਇੰਡੀਆ। ਤੁਹਾਨੂੰ ਇਹਦਾ ਕੋਈ ਅਫਸੋਸ ਹੈ? ਕੀ ਪਤਾ ਹੁਣ ਵੀ ਬਣ ਜੇ, ਹਜੇ ਹੈ ਕੋਈ ਸੰਭਾਵਨਾ? ਬੜੀ ਸੰਭਾਵਨਾ। ਅਸੀਂ ਬਿਲਕੁਲ ਇੱਥੇ ਜਿਹੜਾ ਕਿ ਮੀਤ ਹੇਅਰ ਦੇ ਨਾਲ ਗੱਲਬਾਤ ਕੀਤੀ ਆ, ਕੈਬਨਿਟ ਦੇ ਮੰਤਰੀ ਵੀ ਰਹਿ ਚੁੱਕੇ ਨੇ, ਤਾਂ ਹੁਣ ਜਿਹੜੇ ਕਿ ਮੌਜੂਦਾ ਐਮਪੀ ਬਣ ਚੁੱਕੇ ਨੇ। ਸੰਗਰੂਰ ਤੋਂ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਹਾਸਲ ਕੀਤੀ ਆ। ਜ਼ਿਆਦਾ ਸਮਾਂ ਨਹੀਂ ਮਿਲਿਆ, ਪਰ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਮਿਲਣਗੇ, ਜਿੱਥੇ ਵੀ ਮਿਲਣਗੇ, ਤਾਂ ਜ਼ਰੂਰ ਜਿਹੜੀ ਕਿ ਸਵਾਲ ਜਵਾਬ ਲੋਕਾਂ ਦੇ ਕਰਦੇ ਰਵਾਂਗੇ। ਜੋ ਲੋਕਾਂ ਦੀ ਗੱਲ ਆ ਉਹ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਅਸੀਂ ਬਰਨਾਲਾ ਤੋਂ ਦਿਖਾ ਰਹੇ ਹਾਂ। ਹਲਕਾ ਬਰਨਾਲਾ ਪੈ ਜਾਂਦਾ ਵਿਧਾਨ ਸਭਾ ਦਾ, ਪਰ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ, ਉਹਨਾਂ ਦੇ ਗ੍ਰਹਿ ਵਿਖੇ ਖੜੇ ਹਾਂ ਅਸੀਂ ਇੰਡੋਸ ਟੀਵੀ ਤੇ। ਤੁਸੀਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ, ਸਮਰਥਕ ਨੇ ਜਿਹੜੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ, ਜਿਹੜੇ ਵਰਕਰ ਨੇ ਉਹ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਗੁਰਮੀਤ ਸਿੰਘ ਮੀਤ ਹੇਅਰ ਦਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਣੇ ਹਲਕੇ ਦੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ। ਕੈਬਨਿਟ ਦੇ ਮੰਤਰੀ ਵੀ ਰਹੇ ਨੇ, ਪਰ ਹੁਣ ਐਮਪੀ ਬਣੇ ਨੇ। ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਹੌਲ ਆ। ਪਹਿਲਾਂ ਅਸੀਂ ਇਸ ਤੋਂ ਪਹਿਲਾਂ ਫਰੀਦਕੋਟ ਹਲਕੇ ਦਾ ਜਿਹੜਾ ਮਾਹੌਲ ਆ ਉਹ ਦਿਖਾਇਆ ਹੈਗਾ। ਤਾਂ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਜਿਹੜੀਆਂ ਕਿ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਬੜਾ ਉਤਸ਼ਾਹ ਹੈਗਾ ਜਿਹੜਾ ਲੋਕਾਂ ਦੇ ਵਿੱਚ ਆ। ਤਾਂ ਅਸੀਂ ਸਵਾਗਤ ਕਰਾਂਗੇ। ਤਾਂ ਕਿਸ ਜਿਹੜਾ ਕਿ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਕਿ ਗੱਲਾਂ ਬਾਤਾਂ ਵੀ ਕਰਾਂਗੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ। ਤਾਂ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਰਨਾਲਾ ਆਪਣੇ ਗ੍ਰਹਿ ਵਿਖੇ ਪਹੁੰਚੇ ਨੇ ਗੁਰਮੀਤ ਸਿੰਘ ਮੀਤ ਹੇਅਰ। ਐਮਪੀ ਬਣਨ ਤੋਂ ਬਾਅਦ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਜਦੋਂ 2014 ਦੇ ਵਿੱਚ ਭਗਵੰਤ ਸਿੰਘ ਮਾਨ ਜਿੱਤੇ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਦੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿ ਇਸੇ ਤਰ੍ਹਾਂ ਦੀ ਜਿਹੜੀ ਲੀਡ ਸੀ ਉਹ ਗੁਰਮੀਤ ਸਿੰਘ ਮੀਤ ਹੇਅਰ ਦੇ ਹਿੱਸੇ ਆਈ ਆ, ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਹਿੱਸੇ ਆਈ ਸੀ। ਤਾਂ ਇਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪਾਰਟੀ ਨੇ ਵੱਡੀ ਲੀਡ ਪੰਜਾਬ ਦੇ ਵਿੱਚੋਂ ਕੈਬਨਿਟ ਮੰਤਰੀ ਮੀਤ ਹੇਅਰ ਐਮਪੀ ਦੀ ਇਲੈਕਸ਼ਨ ਲੜਦੇ ਨੇ ਤਾਂ ਐਮਪੀ ਦੇ ਵਿੱਚੋਂ ਜਿੱਤ ਜਾਂਦੇ ਨੇ। ਤਾਂ 2014 ਦੇ ਵਾਂਗ ਜਿਹੜੀ ਕਿ ਇੱਕ ਵੱਡੀ ਲੀਡ ਮਿਲਦੀ ਆ। ਬਈ ਬਹੁਤ ਮੁਬਾਰਕਾਂ, ਵਧਾਈਆਂ ਤੁਹਾਨੂੰ। ਤੁਸੀਂ ਹਾਸਲ ਕੀਤੀ ਆ, ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ। ਤੁਸੀਂ 1.5 ਲੱਖ ਕਹਿ ਰਹੇ ਸੀ, ਪਰ ਇਹ 2.25 ਲੱਖ ਤੇ ਪਹੁੰਚ ਗਈ। ਤੇ 1.5 ਤੇ 2.25 ਦਾ ਕੋਈ ਫਰਕ ਨਹੀਂ ਹੁੰਦਾ, ਬਟ ਮੈਂ ਇਹ ਸਾਰੇ ਕਿਤੇ ਕਿਹਾ ਸਾਰੀ ਇੰਟਰਵਿਊਜ਼ ਦੇ ਵਿੱਚ ਕਿ 1% ਜਿਹੜੀ ਜਿੱਤ ਹੈ ਉਹ ਹੋਊਗੀ।
ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ ਤੇ ਉਹ ਦੇਖਿਆ ਵੀ ਤੂੰ ਸਾਰਾ ਦਿਨ ਜਿਹੜਾ ਚੱਲੀ ਗਿਆ ਵੀ ਕਦੇ ਕੋਈ ਦੂਜੇ ਨੰਬਰ ਤੇ ਕਦੇ ਕੋਈ ਦੂਜੇ ਨੰਬਰ ਤੇ। ਪਰ ਮੈਂ ਫਿਰ ਵੀ ਧੰਨਵਾਦ ਕਰਦਾ ਸਾਰੇ ਸਾਡੇ ਵਰਕਰ, ਸਾਰੇ ਅਹੁਦੇਦਾਰ ਜਿਨ੍ਹਾਂ ਨੇ ਦਿਨ ਰਾਤ ਇੱਕ ਪਿਛਲੇ 2.5 ਮਹੀਨਿਆਂ ਤੋਂ ਕਰਕੇ ਰੱਖੀ। ਹਰੇਕ ਨੇ ਆਪਦੀ ਇਲੈਕਸ਼ਨ ਸਮਝ ਕੇ ਇਹਨੂੰ ਲੜਿਆ, ਮਿਹਨਤ ਕੀਤੀ, ਜਿਹਦੇ ਕਰਕੇ ਮੈਂ ਸਮਝਦਾ ਇਹ ਜਿਹੜੀ ਲੀਡ ਹੈ ਏਡੀ ਵੱਡੀ ਜਿਹੜੀ ਆ ਉਹ ਆਈ ਹੈ। ਤੇ ਮੈਂ ਸੰਗਰੂਰ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਜਿਹੜਾ ਸੰਗਰੂਰ ਦਾ ਲੋਕਲ ਮੁੰਡਾ ਸੀ ਉਹਦਾ ਸਾਥ ਦਿੱਤਾ ਤੇ ਰਿਕਾਰਡ ਤੋੜ ਜਿਹੜੀ ਲੀਡ ਨਾਲ ਜਿਤਾ ਕੇ ਜਿਹੜੀ ਲੋਕ ਸਭਾ ਦੇ ਵਿੱਚ ਜਿਹੜਾ ਉਹ ਭੇਜਿਆ। ਮੀਤ ਦੀ ਜਿੱਤ ਪਿੱਛੇ ਕੌਣ ਹੈ, ਲੋਕ ਨੇ ਜਾਂ ਫਿਰ ਸਰਕਾਰ ਹੈ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੈ? ਦੇਖੋ ਸਾਰਿਆਂ ਦੇ ਯੋਗਦਾਨ ਹੁੰਦਾ। ਮੁੱਖ ਮੰਤਰੀ ਸਾਹਿਬ ਦੇ ਕਹਿ ਲਓ ਵੀ ਇਸ ਇਲਾਕੇ ਤੋਂ ਉਹ 2 ਵਾਰੀ MP ਰਹੇ ਨੇ, ਇੱਥੋਂ ਨਿਕਲ ਕੇ ਮੁੱਖ ਮੰਤਰੀ ਬਣੇ ਨੇ। ਉਹਨਾਂ ਨੇ ਵੀ ਆਪਦੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਜਿਹੜੀ ਹੈ ਉਹ ਲੜੀ ਹੈ ਤੇ ਲੋਕਾਂ ਤੋਂ ਬਿਨਾਂ ਦਾ ਕੋਈ ਚੀਜ਼ ਪੋਸੀਬਲ ਹੀ ਨਹੀਂ। ਜਦੋਂ ਵੋਟਾਂ ਹੀ ਲੋਕਾਂ ਨੇ ਪਾਉਣੀਆਂ ਹੈ ਨਾ, ਵੋਟਾਂ ਹੀ ਜਦੋਂ ਸੰਗਤ ਨੇ ਪਾਉਣੀਆਂ, ਸਾਰਾ ਕੁਝ ਲੋਕ ਹੀ ਨੇ। ਮੈਂ 2 ਇਲੈਕਸ਼ਨਾਂ ਪਹਿਲਾਂ ਵੀ ਲੜਿਆ ਬਿਨਾਂ ਸ਼ਰਾਬ ਤੋਂ, ਬਿਨਾਂ ਪੈਸੇ ਤੋਂ। ਲੋਕਾਂ ਨੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ 2 ਵਾਰੀ ਜਿਹੜਾ MLA ਉਹ ਬਣਾਇਆ। ਤੇ ਐਤਕੀ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਵੀ ਕੀ ਕੁਛ ਪਿੰਡਾਂ 'ਚ ਚੱਲਦਾ ਸੀ। ਬੜੇ ਵੱਡੇ ਅਮੀਰ ਜਿਹੜੇ ਲੋਕ ਇਲੈਕਸ਼ਨ ਲੜ ਰਹੇ ਸੀ। ਮੈਂ ਕੋਈ ਸ਼ਰਾਬ ਨਹੀਂ ਵੰਡੀ, ਕੋਈ ਪੈਸਾ ਨਹੀਂ, ਕਿਉਂਕਿ ਮੇਰੇ ਸੂਲਾਂ ਦੀ ਉਲਟ ਹੈ ਵੀ ਭਾਈ ਜੇ ਬੰਦਾ ਵੋਟਾਂ 'ਚ ਪੈਸੇ ਲਾਊਗਾ ਤਾਂ ਕੱਲ੍ਹ ਨੂੰ ਕਮਾਊਗਾ। ਇਮਾਨਦਾਰੀ ਨਾਲ ਇਲੈਕਸ਼ਨ ਲੜੀ ਹੈ ਤੇ ਲੋਕਾਂ ਨੇ ਸਾਥ ਦਿੱਤਾ, ਭਰਾਵਾਂ ਨੇ ਮਿਹਨਤ ਕੀਤੀ ਹੈ। 47 48 ਡਿਗਰੀ 'ਚ ਵੀ ਅਸੀਂ ਤਾਂ ਚਲੋ ਜਾ ਕੇ ਭਾਸ਼ਣ ਨਹੀਂ ਕਰਨਾ ਹੁੰਦਾ। ਪਹਿਲਾਂ ਇੰਨੀ ਗਰਮੀ 'ਚ ਲੋਕਾਂ ਨੂੰ ਪਿੰਡੋਂ ਕੱਢਣਾ, ਇਕੱਠੇ ਕਰਨੇ, ਟਰੈਕਟਰ ਲੈ ਕੇ ਕਹਿ ਲਓ ਵੀ ਪਿੰਡ ਦੀ ਕਿਲੋਮੀਟਰ ਬਾਹਰ ਆ ਕੇ 2 ਘੰਟੇ ਵੇਟ ਕਰਨੀ ਵੀ ਟਰੈਕਟਰ ਦੇ ਪਿੰਡ ਲੈ ਕੇ ਜਾਵਾਂਗੇ। ਬਹੁਤ ਮਿਹਨਤ ਜਿਹੜੀ ਸਾਡੇ ਵਰਕਰਾਂ ਨੇ ਕੀਤੀ ਹੈ। ਜਿਹੜਾ ਤੁਹਾਡਾ ਫੈਕਟਰ ਰਿਹਾ ਹੈਗਾ, ਇਹ ਫੈਕਟਰ ਜ਼ਿਆਦਾਤਰ ਇਹ ਵੀ ਕੰਮ ਕੀਤਾ ਕਿ ਜਿਹੜਾ ਮੀਤ ਹੇਅਰ ਨੇ ਇੱਥੇ ਬਰਨਾਲੇ ਦੇ ਵਿੱਚ ਕੰਮ ਕੀਤੇ, ਜਿਹੜੇ ਪਾਣੀਆਂ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਸੀ ਬਰਨਾਲੇ ਦਾ, ਭਦੌੜ ਹਲਕੇ ਦਾ, ਮਹਿਲ ਕਲਾਂ ਦਾ, ਪੂਰੇ ਜ਼ਿਲ੍ਹੇ ਦਾ ਜਿਹੜਾ ਮੁੱਦਾ ਸੀ, ਉਸ ਮੁੱਦੇ ਨੂੰ ਲੈ ਕੇ ਵੀ ਕਾਫੀ ਜਿਹੜਾ ਕਿ ਲੋਕ ਉਤਾਵਲੇ ਸਾਰੇ ਮੁੱਦਿਆਂ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈਗਾ। ਉਹ ਸਰਕਾਰ ਦਾ ਵੀ ਹੁੰਦਾ, ਬਾਕੀ ਕੈਂਡੀਡੇਟ ਦਾ, ਆਪਦੀ ਪਰਸਨੈਲਿਟੀ ਦਾ, ਕੰਮਾਂ ਦਾ, ਵਰਕਰਾਂ ਦੀ ਮਿਹਨਤ ਦਾ, ਤੁਹਾਡੇ ਜਿਹੜੇ MLA ਸਾਥੀ ਹੈ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਆ, ਸਾਰੀਆਂ ਗੱਲਾਂ ਹੀ ਹੁੰਦੀਆਂ। ਜਦੋਂ ਇੰਨੀ ਲੀਡ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕਹਿ ਲਓ ਵੀ ਸਾਰੀਆਂ ਚੀਜ਼ਾਂ ਹੀ ਵਿੱਚ ਆ ਜਾਂਦੀਆਂ। ਸਾਰਿਆਂ ਨੇ ਮਿਹਨਤ ਵੀ ਕੀਤੀ, ਪਹਿਲਾਂ ਕੰਮ ਵੀ ਕੀਤੇ ਤੇ ਲੋਕ ਮੈਨੂੰ 7 ਸਾਲ ਤੋਂ ਬਰਨਾਲੇ ਦੇ ਤੇ ਸੰਗਰੂਰ ਦੇ ਜਾਣਦੇ ਸੀ ਵੀ ਭਾਈ ਮੀਤ ਕਿਵੇਂ ਦੇ ਕਿਰਦਾਰ ਦਾ ਮੁੰਡਾ, ਕਿੰਨੀ ਕੁ ਮਿਹਨਤ ਕਰਦਾ। ਤੇ ਲੋਕਾਂ ਨੂੰ ਪਤਾ ਵੀ ਇਹ ਇਕੱਲੀਆਂ ਵੋਟਾਂ ਵੇਲੇ ਮਿਹਨਤ ਨਹੀਂ ਕਰਦਾ, ਮੀਤ ਨੇ ਸਾਰੀ ਜ਼ਿੰਦਗੀ ਇੱਥੇ ਹੀ ਰਹਿਣਾ। ਇਹ ਵੋਟਾਂ ਤੋਂ ਬਾਅਦ ਵੀ ਲੋਕਾਂ ਦੇ ਕੰਮ ਕਰਾਉਣ ਲਈ ਇੰਨੀ ਮਿਹਨਤ ਕਰਦਾ। ਮੀਤ ਹੇਅਰ ਦੀ ਮੰਤਰੀ ਵਾਲੀ ਕੁਰਸੀ ਖਾਲੀ ਹੋ ਗਈ ਤੇ ਬਰਨਾਲੇ ਵਾਲੀ ਵਿਧਾਇਕ ਵਾਲੀ ਸੀਟ ਖਾਲੀ ਹੋ ਗਈ। ਹੁਣ ਇੱਥੋਂ ਨਵਾਂ ਚਿਹਰਾ ਕੌਣ ਲਿਆ ਰਹੇ ਹੋ? ਦੇਖੋ ਇਹ ਯਾਰ ਤੁਸੀਂ ਤੁਹਾਨੂੰ ਵੀ ਪਤਾ ਵੀ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰਦੀ ਹੈ, ਮੀਤ ਨੇ ਥੋੜੀ ਇਹ ਡਿਸਾਈਡ ਕਰਨਾ। ਹੁਣ ਪਹਿਲਾਂ ਜਦੋਂ ਲੋਕ ਸਭਾ ਦੇ ਵਿੱਚ ਜਾਓਗੇ ਪਹਿਲਾ ਸਵਾਲ ਕੀ ਰੱਖੋਗੇ? ਕਿਉਂਕਿ ਭਗਵੰਤ ਮਾਨ ਆਖਰ ਕਹਿੰਦੇ ਰਹੇ ਨੇ, ਕਹਿੰਦੇ ਕਿ ਭਗਵੰਤ ਬੋਲੇਗਾ ਪਾਸਵਰਡ ਦੇ ਦਿਆਂਗੇ ਅਸੀਂ, ਮੀਤ ਹੇਅਰ ਨੂੰ ਦੇ ਦਿਆਂਗੇ। ਪਹਿਲਾਂ ਜਿੱਦਾਂ ਸੁਸ਼ੀਲ ਕੁਮਾਰ ਸੰਗਰੂਰ ਦੇ ਲੋਕ ਮਾਣ ਮਹਿਸੂਸ ਕਰਨਗੇ ਵੀ ਹਾਂ ਭਾਈ ਅਸੀਂ ਕੋਈ ਸਾਡੀ ਲੜਾਈ ਲੜਨ ਵਾਲਾ ਬੰਦਾ ਉੱਥੇ ਜਿਤਾ ਕੇ ਭੇਜਿਆ, ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਪਹਿਲਾ ਸਵਾਲ ਕੀ ਹੋਊਗਾ? ਪਹਿਲਾ ਸਵਾਲ ਕੋਈ ਜਿਹਨ ਦੇ ਵਿੱਚ ਚੱਲ ਰਿਹਾ ਹੋਣਾ ਵੀ ਆਹ ਸਵਾਲ ਜ਼ਰੂਰੀ ਆ। ਇਦਾਂ ਨਹੀਂ ਹੁੰਦਾ ਸਵਾਲ, ਉੱਥੇ ਮੁੱਦਾ ਕੀ ਚੱਲ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜੇ ਪੁੱਛਿਆ ਉਹ ਜਾਂਦੇ ਆ। ਮੈਂ 0 ਆਰ 'ਚ ਪੁੱਛਣਾ ਕਿ ਮੈਂ ਪਹਿਲਾਂ ਸਵਾਲ ਲਾਉਣਾ, ਕੋਈ ਇਹ ਥੋੜੀ ਹੁੰਦਾ ਅਸੀਂ ਮੰਨ ਲਓ ਮੈਂ 50 ਸਵਾਲ ਐਡਮਿਟ ਕਰਵਾਏ ਤਾਂ ਉਹ ਸਪੀਕਰ ਨੇ ਦੇਖਣਾ ਮੇਰਾ ਕਿਹੜਾ ਐਡਮਿਟ ਕਰਨਾ, ਕਿਹੜਾ ਅਸੈਪਟ ਕਰਨਾ, ਉੱਥੇ ਕਿਹੜਾ ਸਵਾਲ ਅਸੈਪਟ ਹੋ ਜੇ। ਇਹ ਤਾਂ ਹੁਣ ਉੱਥੇ ਮੌਕੇ ਦੀ ਗੱਲ ਹੁੰਦੀ ਹੈ ਵੀ ਭਾਈ ਕਿਹੜਾ ਹੋ ਜੇ। ਐਂ ਥੋੜ੍ਹੇ ਵੀ ਘਰੋਂ ਸੋਚ ਕੇ ਜਾ ਕੇ ਉੱਥੇ ਲੋਕ ਸਭਾ ਦੇ ਵਿੱਚ BJP ਸੈਂਟਰ ਦੇ ਵਿੱਚ BJP ਫੇਰ ਆ ਗਈ ਹੈ। ਇੰਡੀਆ ਅਲਾਈਅੰਸ ਤੁਹਾਨੂੰ ਇਹਦਾ ਕੋਈ ਅਫਸੋਸ ਹੈ? ਕੀ ਪਤਾ ਹੁਣ ਵੀ ਬਣ ਜੇ, ਅਜੇ ਹੈ ਕੋਈ ਸੰਭਾਵਨਾ? ਬੜੀ ਸੰਭਾਵਨਾ। ਅਸੀਂ ਬਿਲਕੁਲ ਇੱਥੇ ਜਿਹੜਾ ਕਿ ਮੀਤ ਹੇਅਰ ਦੇ ਨਾਲ ਗੱਲਬਾਤ ਕੀਤੀ ਆ। ਕੈਬਨਿਟ ਦੇ ਮੰਤਰੀ ਵੀ ਰਹਿ ਚੁੱਕੇ ਨੇ ਤਾਂ ਹੁਣ ਜਿਹੜੇ ਕਿ ਮੌਜੂਦਾ MP ਬਣ ਚੁੱਕੇ ਨੇ। ਸੰਗਰੂਰ ਤੋਂ ਵੱਡੀ ਲੀਡ ਦੇ ਨਾਲ ਜਿਹੜੀ ਕਿ ਜਿੱਤ ਹਾਸਲ ਕੀਤੀ ਆ। ਜ਼ਿਆਦਾ ਸਮਾਂ ਨਹੀਂ ਮਿਲਿਆ ਪਰ ਕੋਸ਼ਿਸ਼ ਰਹੇਗੀ ਕਿ ਜਦੋਂ ਵੀ ਮਿਲਣਗੇ, ਜਿੱਥੇ ਵੀ ਮਿਲਣਗੇ ਤਾਂ ਜ਼ਰੂਰ ਜਿਹੜੀ ਕਿ ਸਵਾਲ ਜਵਾਬ ਲੋਕਾਂ ਦੇ ਕਰਦੇ ਰਵਾਂਗੇ। ਜੋ ਲੋਕਾਂ ਦੀ ਗੱਲ ਆ ਉਹ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਇਸ ਵਕਤ ਦੀਆਂ ਤਸਵੀਰਾਂ ਅਸੀਂ ਬਰਨਾਲਾ ਤੋਂ ਦਿਖਾ ਰਹੇ ਹਾਂ। ਹਲਕਾ ਬਰਨਾਲਾ ਪੈ ਜਾਂਦਾ ਵਿਧਾਨ ਸਭਾ ਦਾ, ਪਰ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਸੰਗਰੂਰ ਤੋਂ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੀਤ ਹੇਅਰ, ਗੁਰਮੀਤ ਸਿੰਘ ਮੀਤ ਹੇਅਰ, ਉਹਨਾਂ ਦੇ ਗ੍ਰਹਿ ਵਿਖੇ ਖੜੇ ਹਾਂ ਅਸੀਂ ਇੰਡੋਸ TV ਤੇ। ਤੁਸੀਂ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ, ਸਮਰਥਕ ਨੇ ਜਿਹੜੇ ਸਵਾਗਤ ਕਰਦੇ ਨਜ਼ਰ ਆ ਰਹੇ ਨੇ, ਜਿਹੜੇ ਵਰਕਰ ਨੇ ਉਹ ਸਵਾਗਤ ਕਰਦੇ ਨਜ਼ਰ ਆ ਰਹੇ ਨੇ ਗੁਰਮੀਤ ਸਿੰਘ ਮੀਤ ਹੇਅਰ ਦਾ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਆਪਣੇ ਹਲਕੇ ਦੇ ਵਰਕਰਾਂ ਨੂੰ, ਆਪਣੇ ਸਮਰਥਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ। ਕੈਬਨਿਟ ਦੇ ਮੰਤਰੀ ਵੀ ਰਹੇ ਨੇ ਪਰ ਹੁਣ MP ਬਣੇ ਨੇ, ਤਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ
ਉਹ ਸਾਂਝੀਆਂ ਕਰਾਂਗੇ। ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਹੌਲ ਆ। ਪਹਿਲਾਂ ਅਸੀਂ ਇਸ ਤੋਂ ਪਹਿਲਾਂ ਫਰੀਦਕੋਟ ਹਲਕੇ ਦਾ ਜਿਹੜਾ ਮਾਹੌਲ ਆ ਉਹ ਦਿਖਾਇਆ ਹੈਗਾ। ਤਾਂ ਇਹ ਤਸਵੀਰਾਂ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਲ ਜਿਹੜੀਆਂ ਕਿ ਫੋਟੋਆਂ ਨੇ ਉਹ ਕਰਵਾਈਆਂ ਜਾ ਰਹੀਆਂ ਨੇ। ਤਾਂ ਬੜਾ ਉਤਸ਼ਾਹ ਹੈਗਾ ਜਿਹੜਾ ਲੋਕਾਂ ਦੇ ਵਿੱਚ ਆ। ਤਾਂ ਅਸੀਂ ਸਵਾਗਤ ਕਰਾਂਗੇ। ਤਾਂ ਕਿਸ ਜਿਹੜਾ ਕਿ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਬਾਅਦ ਜਿਹੜੀਆਂ ਕਿ ਗੱਲਾਂ ਬਾਤਾਂ ਵੀ ਕਰਾਂਗੇ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਕਰਨੀਆਂ ਨੇ। ਤਾਂ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਰਨਾਲਾ ਆਪਣੇ ਗ੍ਰਹਿ ਵਿਖੇ ਪਹੁੰਚੇ ਨੇ ਗੁਰਮੀਤ ਸਿੰਘ ਮੀਤ ਹੇਅਰ। MP ਬਣਨ ਤੋਂ ਬਾਅਦ ਕਾਫੀ ਵੱਡੀ ਲੀਡ ਦੇ ਨਾਲ ਜਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਹੀ ਜਦੋਂ 2014 ਦੇ ਵਿੱਚ ਭਗਵੰਤ ਸਿੰਘ ਮਾਨ ਜਿੱਤੇ ਸੀ ਤਾਂ ਉਦੋਂ ਵੀ ਇਸੇ ਤਰ੍ਹਾਂ ਦੇ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿ ਇਸੇ ਤਰ੍ਹਾਂ ਦੀ ਜਿਹੜੀ ਲੀਡ ਸੀ ਉਹ ਗੁਰਮੀਤ ਸਿੰਘ ਮੀਤ ਹੇਅਰ ਦੇ ਹਿੱਸੇ ਆਈ ਆ, ਜਿਸ ਤਰ੍ਹਾਂ ਦੀ ਭਗਵੰਤ ਮਾਨ ਦੇ ਹਿੱਸੇ ਆਈ ਸੀ। ਤਾਂ ਇਹ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਇਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਪਾਰਟੀ ਨੇ ਵੱਡੀ ਲੀਡ ਪੰਜਾਬ ਦੇ ਵਿੱਚੋਂ ਕੈਬਨਿਟ ਮੰਤਰੀ ਮੀਤ ਹੇਅਰ MP ਦੀ ਇਲੈਕਸ਼ਨ ਲੜਦੇ ਨੇ ਤਾਂ MP ਦੇ ਵਿੱਚੋਂ ਜਿੱਤ ਜਾਂਦੇ ਨੇ। ਤਾਂ 2014 ਦੇ ਵਾਂਗ ਜਿਹੜੀ ਕਿ ਇੱਕ ਵੱਡੀ ਲੀਡ ਮਿਲਦੀ ਆ। ਬਈ ਬਹੁਤ ਮੁਬਾਰਕਾਂ, ਵਧਾਈਆਂ ਤੁਹਾਨੂੰ। ਜਿੱਤ ਤੁਸੀਂ ਹਾਸਲ ਕੀਤੀ ਆ। ਇਹਨਾਂ ਅੰਦਾਜ਼ਾ ਤੁਹਾਨੂੰ ਵੀ ਨਹੀਂ ਸੀ। ਤੁਸੀਂ 1.5 ਲੱਖ ਕਹਿ ਰਹੇ ਸੀ ਪਰ ਇਹ 2.5 ਲੱਖ ਤੇ ਪਹੁੰਚ ਗਈ। ਤੇ 1.5 ਤੇ 2.5 ਦਾ ਕੋਈ ਫਰਕ ਨਹੀਂ ਹੁੰਦਾ। ਬਟ ਮੈਂ ਇਹ ਸਾਰੇ ਕਿਤੇ ਕਿਹਾ, ਸਾਰੀ ਇੰਟਰਵਿਊਜ਼ ਦੇ ਵਿੱਚ, ਕਿ 1% ਜਿਹੜੀ ਜਿੱਤ ਹੈ ਉਹ ਹੋਊਗੀ। ਵੀ ਦੂਜੇ ਨੰਬਰ ਦੇ ਲਈ ਬੜਾ ਫਸਮਾ ਮੁਕਾਬਲਾ ਵੀ ਦੂਜੇ ਨੰਬਰ ਤੇ ਕੌਣ ਆਉਂਦਾ। ਤੇ ਉਹ ਦੇਖਿਆ ਵੀ ਤੂੰ ਸਾਰਾ ਦਿਨ ਜਿਹੜਾ ਚੱਲੀ ਗਿਆ ਵੀ ਕਦੇ ਕੋਈ ਦੂਜੇ ਨੰਬਰ ਤੇ ਕਦੇ ਕੋਈ ਦੂਜੇ ਨੰਬਰ ਤੇ।